ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਸਿੱਖ ਵਿਰਾਸਤ ਸਰਹੱਦੋਂ ਪਾਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਇਸੇ ਹੀ ਨਾਮ ਦੀ ਕਿਤਾਬ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਸ ਕਿਤਾਬ ਦੇ ਉੱਤੇ ਆਧਾਰਿਤ ਇਹ ਪ੍ਰੋਗਰਾਮ, ਜਿਸ ਦੇ ਵਿੱਚ ਪਾਕਿਸਤਾਨ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਿਆ ਸਿੱਖ ਇਤਿਹਾਸ, ਸਿੱਖ ਵਿਰਾਸਤ, ਉਸ ਦੇ ਬਾਰੇ ਜਿਹੜੀ ਇਹ ਜਾਣਕਾਰੀ ਖੋਜ ਕਰਕੇ ਡਾਕਟਰ ਦਲਵੀਰ ਪੰਨੂ ਹੁਣਾਂ ਨੇ ਕਿਤਾਬ ਜਿਹੜੀ ਉਹ ਲਿਖੀ ਆ। ਉਹਨਾਂ ਦੇ ਨਾਲ ਹੀ ਆਪਾਂ ਇਹ ਜਿਹੜੀ ਕਿਤਾਬ ਦੇ ਬਾਰੇ ਚਰਚਾ ਆ, ਗੱਲਬਾਤ ਆ, ਉਹ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਆਪਣੇ ਨਾਲ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਟੂਡੀਓਜ਼ ਦੇ ਵਿੱਚ ਆ ਕੇ ਜੁੜ ਚੁੱਕੇ ਨੇ ਡਾਕਟਰ ਦਲਵੀਰ ਸਿੰਘ ਪੰਨੂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਪਿਛਲੀ ਵਾਰ ਇਹ ਕਿਤਾਬ ਦੇ ਜਿਹੜਾ ਤੀਜਾ ਚੈਪਟਰ ਅਧਿਆਇ ਜਿਹੜਾ ਤੀਜਾ ਹੈਗਾ ਆ ਗੁਰਦੁਆਰਾ ਪੱਟੀ ਸਾਹਿਬ, ਉਸ ਦੀ ਚਰਚਾ ਜਿਹੜੀ ਉਹ ਕਰ ਰਹੇ ਸੀ। ਅਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਜਿਹੜੇ ਦੱਸਦੇ ਜਾਈਏ, ਡਾਕਟਰ ਦਲਵੀਰ ਸਿੰਘ ਪੰਨੂ ਹੁਣਾਂ ਦੀ ਇਹ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਐਮਾਜ਼ੋਨ ਦੇ ਉੱਤੇ ਅਵੇਲੇਬਲ ਆ। USA, ਕੈਨੇਡਾ, UK ਦੇ ਵਿੱਚ। ਹੁਣ ਨਾਲ ਦੇ ਨਾਲ ਖੁਸ਼ਖਬਰੀ ਇਹ ਆ ਵੀ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਜਿਹੜੇ ਉੱਥੇ ਸੁਣ ਰਹੇ ਸਰੋਤੇ ਦਰਸ਼ਕ ਨੇ, ਉਹ ਵੀ ਹੁਣ ਉੱਥੋਂ ਬਾਏ ਕਰ ਸਕਦੇ। ਉੱਥੇ ਵੀ ਐਮਾਜ਼ੋਨ ਸਟੋਰ ਦੇ ਉੱਤੇ ਹੁਣ ਅਵੇਲੇਬਲ ਮੌਜੂਦ ਹੋ ਚੁੱਕੀ ਹੈ। ਤੁਸੀਂ ਉੱਥੋਂ ਜਿਹੜਾ ਇਸ ਕਿਤਾਬ ਨੂੰ ਹੁਣ ਖਰੀਦ ਸਕਦੇ ਹੋ। ਅਤੇ ਬਾਕੀ ਜਿਹੜੀ ਇੱਕ ਚੀਜ਼ ਮੈਂ ਹੋਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਜਾਵਾਂ, ਇਹ ਜਿਹੜੇ ਮਹੀਨੇ ਹੁੰਦੇ ਨੇ ਜੁਲਾਈ ਅਗਸਤ ਦੇ ਮਹੀਨੇ ਆ, ਲਾਇਬ੍ਰੇਰੀਜ਼ ਨਵਾਂ ਸਟਾਕ ਜਿਹੜਾ ਆ, ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਆ, ਉਹ ਨਵਾਂ ਸਟਾਕ, ਨਵੀਆਂ ਕਿਤਾਬਾਂ ਜਿਹੜੀਆਂ ਆ ਉਹ ਬਾਏ ਕਰਕੇ ਜਿਹੜੀਆਂ ਲਾਇਬ੍ਰੇਰੀ ਦੇ ਵਿੱਚ ਰੱਖਦੀਆਂ ਆ। ਸੋ ਜੇ ਕੁਛ ਆਪਣੇ ਵੱਖ-ਵੱਖ ਥਾਵਾਂ ਦੇ ਉੱਤੇ ਰਹਿਣ ਵਾਲੇ ਜਿਹੜੇ ਸਰੋਤੇ ਹੈਗੇ ਆ, ਦਰਸ਼ਕ ਨੇ, ਉਹ ਜੇ ਆਪਣੀਆਂ ਲਾਇਬ੍ਰੇਰੀਜ਼ ਨੂੰ ਇਹ ਬੇਨਤੀ ਕਰਨ ਵੀ ਇਹ ਕਿਤਾਬ ਜੇ ਲੱਗਦਾ ਵੀ ਤੁਹਾਨੂੰ ਇਹ ਜ਼ਿਆਦਾ ਮਹਿੰਗੀ ਹੈ, ਤੁਸੀਂ ਅਫੋਰਡ ਨਹੀਂ ਕਰ ਸਕਦੇ, ਪਰ ਐਟਲੀਸਟ ਆਪਣੀ ਪਬਲਿਕ ਲਾਇਬ੍ਰੇਰੀ ਦੇ ਵਿੱਚ ਜਿਹੜੀ ਉਹ ਜਾ ਸਕਦੀ ਹੈ, ਜਿੱਥੋਂ ਤੁਸੀਂ ਫਿਰ ਚੈੱਕਆਊਟ ਕਰਾ ਕੇ ਇਸ ਨੂੰ ਕੁਝ ਸਮੇਂ ਦੇ ਲਈ ਰੱਖ ਕੇ ਪੜ੍ਹ ਸਕਦੇ ਹੋ। ਸੋ ਉਸ ਪ੍ਰਕਿਰਿਆ ਨੂੰ ਜਿਹੜਾ ਉਹ ਤੁਸੀਂ ਅਪਣਾ ਸਕਦੇ ਹੋ। ਸੋ ਆਪੋ ਆਪਣੀਆਂ ਲਾਇਬ੍ਰੇਰੀਜ਼ ਨੂੰ ਜਿਹੜਾ ਉਹ ਤੁਸੀਂ, ਲਾਇਬ੍ਰੇਰੀਅਨਸ ਹੈਗੇ ਉਸ ਪਬਲਿਕ ਲਾਇਬ੍ਰੇਰੀ ਦੇ, ਉਹਨਾਂ ਨੂੰ ਇਸ ਕਿਤਾਬ ਦਾ ISBN ਨੰਬਰ ਜਾਂ ਇਹਨਾਂ ਦੇ ਆਥਰ ਡਾਕਟਰ ਦਲਵੀਰ ਪੰਨੂ, ਕਿਤਾਬ ਦਾ ਨਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਦੀ ਦਰਖਾਸਤ ਪਾ ਸਕਦੇ ਹੋ ਵੀ ਇਹ ਕਿਤਾਬ ਜਿਹੜੀ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਹੋਣੀ ਚਾਹੀਦੀ ਆ, ਕਿਉਂਕਿ ਜਿਹੜੇ ਉੱਥੇ ਪਾਠਕ ਨੇ ਉਹਨਾਂ ਦੀ ਮੰਗ ਆ ਵੀ ਉਹ ਪੜ੍ਹਨਾ ਚਾਹੁੰਦੇ ਨੇ। ਹੋਰ ਵੀ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਕਿਤਾਬਾਂ ਜਿਹੜੀਆਂ ਉਹਨਾਂ ਲਾਇਬ੍ਰੇਰੀਜ਼ ਦੇ ਵਿੱਚ ਮੌਜੂਦ ਹੁੰਦੀਆਂ ਆ, ਅਤੇ ਇਹ ਵੀ ਉਹਨਾਂ ਲਾਇਬ੍ਰੇਰੀਜ਼ ਦਾ ਜਿਹੜਾ ਇਹ ਸ਼ਿੰਗਾਰ ਬਣ ਸਕਦੀ ਆ। ਸੋ ਐਟਲੀਸਟ ਜੇ ਤੁਸੀਂ ਖੁਦ ਬਾਏ ਆਊਟ ਜਿਹੜਾ ਇਸ ਨੂੰ ਬਾਏ ਨਹੀਂ ਕਰ ਸਕਦੇ, ਆਪਣੀਆਂ ਪਬਲਿਕ ਲਾਇਬ੍ਰੇਰੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਦਰਖਾਸਤ ਬੇਨਤੀ ਜਿਹੜੀ ਆ ਉਹ ਕਰ ਸਕਦੇ ਹੋ ਵੀ ਇਹ ਕਿਤਾਬ ਨੂੰ ਆਪਣੀ ਲਾਇਬ੍ਰੇਰੀਜ਼ ਦੇ ਵਿੱਚ ਰੱਖੋ। ਇਹ ਕਿਸੇ ਵੀ ਕਿਤਾਬ ਦੇ ਨਾਲ ਜਿਹੜਾ ਹੋ ਸਕਦਾ, ਇਹ ਆਪਾਂ ਹੁਣ ਕਿਉਂਕਿ ਇਸ ਕਿਤਾਬ ਦੀ ਗੱਲ ਕਰ ਰਹੇ ਹਾਂ, ਸੋ ਤੁਸੀਂ ਇਸ ਕਿਤਾਬ ਨੂੰ ਜਿਹੜਾ ਉਹ ਜ਼ਰੂਰ ਉੱਥੇ ਰਖਵਾ ਸਕਦੇ ਹੋ। ਲਾਇਬ੍ਰੇਰੀਅਨਸ ਨੂੰ ਜ਼ਿਆਦਾ ਪ੍ਰੋਬਲਮ ਇਸ ਕਰਕੇ ਵੀ ਨਹੀਂ ਹੋਊਗੀ ਕਿਉਂਕਿ ਇੰਗਲਿਸ਼ ਦੇ ਵਿੱਚ ਕਿਤਾਬ ਆ। ਸੋ ਇਹ ਨਹੀਂ ਉਹ ਕਹਿ ਸਕਦੇ ਵੀ ਨਹੀਂ ਜੀ ਇਹ ਲੈਂਗੁਏਜ ਸ਼ਾਇਦ ਪੜ੍ਹਨ ਵਾਲੇ ਇੱਥੇ ਜ਼ਿਆਦਾ ਲੋਕ ਨਹੀਂ ਆ। ਸੋ ਇੰਗਲਿਸ਼ ਦੇ ਵਿੱਚ ਲਿਖੀ ਹੋਈ ਕਿਤਾਬ ਆ, ਸੋ ਹਰ ਇੱਕ ਤੱਕ ਜਿਹੜੀ ਆ ਇਹ ਪਹੁੰਚ ਸਕਦੀ ਆ। ਸੋ ਇੱਕ ਵਧੀਆ ਤਰੀਕਾ ਆ ਇਸ ਕਿਤਾਬ ਨੂੰ, ਆਪਣੇ ਸਿੱਖ ਇਤਿਹਾਸ ਨੂੰ ਬਾਕੀ ਦੁਨੀਆ ਤੱਕ ਵੀ ਜਿਹੜਾ ਆਪਾਂ ਪਹੁੰਚਾ ਸਕਦੇ ਹਾਂ। ਸੋ ਆਓ ਵਾਪਸ ਆਪਣੇ ਪ੍ਰੋਗਰਾਮ ਦੇ ਵੱਲ ਵਾਪਸੀ ਜਿਹੜੀ ਆਪਾਂ ਕਰਦੇ ਜਾਈਏ। ਸੋ ਗੁਰਦੁਆਰਾ ਪੱਟੀ ਸਾਹਿਬ ਦੇ ਬਾਰੇ ਚਰਚਾ ਜਿਹੜੀ ਉਹ ਆਪਾਂ ਕਰ ਰਹੇ ਸੀ, ਅਤੇ ਨਾਲ ਹੀ ਇੱਕ ਵਾਰੀ ਫੇਰ ਦੱਸਦੇ ਜਾਵਾਂ ਜਿਹੜੇ ਸੁਣ ਰਹੇ ਆ ਅਤੇ ਜਿਹੜੇ ਦੇਖ ਰਹੇ ਆ ਵੀ ਨਾਲ ਜਿਹੜੀਆਂ ਕੁਛ ਤਸਵੀਰਾਂ ਗੁਰਦੁਆਰਾ ਸਾਹਿਬ ਪੱਟੀ ਸਾਹਿਬ ਦੇ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ, ਉਹ ਆਪਣੀਆਂ ਇਸ ਟਾਈਮ ਚੱਲ ਰਹੀ ਜਿਹੜੀ ਵੀਡੀਓ ਆ ਉਸ ਦੇ ਨਾਲ ਜਿਹੜੀਆਂ ਉਹ ਆਪਾਂ ਲਾਈਆਂ ਹੋਈਆਂ, ਉਹ ਸਲਾਈਡ ਸ਼ੋਅ ਦੇ ਵਿੱਚ ਚੱਲ ਰਹੀਆਂ ਆ, ਅਤੇ ਉਹ ਤੁਸੀਂ ਉਸ ਦੇ ਵਿੱਚ ਜਿਹੜੇ ਉਹ ਦੇਖ ਸਕਦੇ ਹੋ, ਅਤੇ ਉੱਥੋਂ ਦੇ ਗੁਰਦੁਆਰਿਆਂ ਦੇ ਜਿਹੜੇ ਦਰਸ਼ਨ ਆ ਉਹ ਤੁਸੀਂ ਨਾਲ ਦੇ ਨਾਲ ਕਰ ਸਕਦੇ ਹਾਂ। ਸੋ ਡਾਕਟਰ ਪੰਨੂ, ਆਪਾਂ ਪਿਛਲੀ ਵਾਰੀ ਗੱਲ ਕਰ ਰਹੇ ਸੀ ਜਿੱਥੇ ਗੁਰਦੁਆਰਾ ਜਿਹੜਾ ਪੱਟੀ ਸਾਹਿਬ, ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਿਆ ਲਈ ਅਤੇ ਸਿੱਖਿਆ ਦਿੱਤੀ, ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਬਾਕੀਆਂ ਨੂੰ ਜਿਹੜਾ ਉਹ ਦੱਸਿਆ ਵੀ ਉਹਨਾਂ ਨੂੰ ਰੂਹਾਨੀ ਜਿਹੜੀ ਆ ਉਹ ਸਿੱਖਿਆ ਪਹਿਲਾਂ ਤੋਂ ਹੀ ਪ੍ਰਾਪਤ ਸੀ, ਅਤੇ ਉਹਨਾਂ ਨੇ ਉਸ ਸਿੱਖਿਆ ਨੂੰ ਵੰਡਣਾ ਜਿਹੜਾ ਆ ਉਹ ਉੱਥੇ ਜਿਹੜਾ ਸ਼ੁਰੂ ਕੀਤਾ। ਸੋ ਜਿੱਦਾਂ ਜਨਮ ਸਾਖੀਆਂ ਦਾ ਤੁਸੀਂ ਜ਼ਿਕਰ ਕੀਤਾ ਵੀ ਉੱਥੇ ਗੁਰੂ ਸਾਹਿਬ ਜੀ ਨੇ ਪੱਟੀ ਲਿਖੀ, ਇਹ ਜਿਹੜੀ ਗੱਲ ਉਸ ਦੇ ਵਿੱਚ ਜਿਹੜੀ ਉਹ ਆਉਂਦੀ ਆ। ਸੋ ਜੇ ਆਪਾਂ ਇੱਥੇ ਸ਼ੁਰੂ ਕਰੀਏ, ਲਾਸਟ ਟਾਈਮ ਆਪਾਂ ਛੱਡਿਆ ਸੀਗਾ ਵੀ ਗੁਰਮੁਖੀ ਨੂੰ ਲੈ ਕੇ ਆ, ਸੋ ਆਪਾਂ ਉਸੇ ਦੇ ਵੱਲ ਨੂੰ ਆਪਾਂ ਵਧਾਂਗੇ। ਗੁਰਮੁਖੀ ਸਕ੍ਰਿਪਟ ਦੀ ਕਿਉਂ ਜ਼ਰੂਰਤ ਪਈ, ਇਹ ਇੱਕ ਜਿਹੜਾ ਸਵਾਲ ਆ ਮਨ ਦੇ ਵਿੱਚ ਆਉਂਦਾ ਹੈ। ਕਿ ਉਸ ਟਾਈਮ ਦੇ ਉੱਤੇ ਜਿਹੜੀਆਂ ਬੋਲੀਆਂ ਜਾਂ ਲਿਖੀਆਂ ਜਾਂਦੀਆਂ ਜਿਹੜੀਆਂ ਲਿਪੀਆਂ ਸੀਗੀਆਂ ਜਾਂ ਭਾਸ਼ਾਵਾਂ ਸੀਗੀਆਂ, ਕੀ ਉਸ ਦੇ ਵਿੱਚ ਇਹ ਗੱਲ ਦੱਸਣੀ ਉਹਨਾਂ ਦੇ ਲਈ ਮੁਸ਼ਕਿਲ ਸੀਗੀ, ਜਾਂ ਗੁਰੂ ਸਾਹਿਬ ਜੀ ਨੇ ਇਹ ਸੋਚਿਆ ਸੀਗਾ ਵੀ ਹਾਂ ਵੀ ਗੁਰਮੁਖੀ ਲਿਪੀ ਵੱਲ ਨੂੰ ਹੀ ਵਧਣ ਦੇ ਕਰਕੇ ਆਪਣੀ ਇੱਕ ਵੱਖਰੀ ਪਛਾਣ ਜਿਹੜੀ ਹੋ ਸਕਦੀ ਹੈ? ਜੀ, ਤੁਹਾਡਾ ਬਹੁਤ ਹੀ ਵਧੀਆ ਪ੍ਰਸ਼ਨ ਹੈ। ਇਹਦਾ ਵਧੀਆ ਆਨਸਰ ਜੋ ਮੈਨੂੰ ਮਿਲਿਆ ਉਹ
ਗੋਕੁਲ ਚੰਦ ਨਰੰਗ ਦੀ ਕਿਤਾਬ ਹੈ ਟਰਾਂਸਫਾਰਮੇਸ਼ਨ ਆਫ ਸਿੱਖੀਜ਼ਮ। ਇਹ 1912 ਚ ਕਿਤਾਬ ਛਪੀ ਹੈ। ਗੋਕੁਲ ਚੰਦ ਨਰੰਗ ਆਪਣੀ ਕਿਤਾਬ ਦੇ ਵਿੱਚ ਲਿਖਦੇ ਹੈ, ਨੋ ਮੋਰ crushing blow to the predominance of Brahmins could be devised than the invention of Gurmukhi language। ਮਤਲਬ ਉਹ ਕਹਿੰਦੇ ਆ ਵੀ ਜਿਹੜੀ ਬ੍ਰਾਹਮਣਾਂ ਨੇ ਆਪਣੀ ਹਾਇਰਾਰਕੀ ਦੇ ਵਿੱਚ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਸੁਪੀਰੀਅਰ ਕਿਹਾ ਹੋਇਆ ਸੀ, ਕਿਉਂਕਿ ਸੰਸਕ੍ਰਿਤ ਸਿਰਫ ਉਹਨਾਂ ਨੂੰ ਹੀ ਆਉਂਦੀ ਸੀਗੀ। ਜਿਹੜੇ ਹੋਰ ਆਮ ਲੋਕੀ ਸੀਗੇ ਉਹ ਸੰਸਕ੍ਰਿਤ ਜਾਣਦੇ ਨਹੀਂ ਸੀ। ਇਸ ਕਰਕੇ ਜਿਹੜੇ ਆਮ ਲੋਕੀ ਸੀ ਉਹਨਾਂ ਨੂੰ ਪੰਡਤ ਬ੍ਰਾਹਮਣ ਜਿਹੜੇ ਪ੍ਰੋਹਿਤ ਸੀ ਉਹਨਾਂ ਦੇ ਥਰੂ ਰੱਬ ਦਾ ਨਾਮ ਜਪਣਾ ਪੈਂਦਾ ਸੀ। ਸੋ ਇਸ ਕਰਕੇ ਗੁਰੂ ਸਾਹਿਬ ਨੇ ਜਿਹੜੀ ਸੀ ਇਹ ਇਨਵੈਂਸ਼ਨ ਕੀਤੀ ਤਾਂ ਕਿ ਜਿਹੜੇ ਆਮ ਲੋਕੀ ਵੀ ਆ ਉਹ ਡਾਇਰੈਕਟਲੀ ਜਿਹੜੀ ਹੈਗੀ ਆ ਧਾਰਮਿਕ ਜਿਹੜੀ ਵਿੱਦਿਆ ਹੈਗੀ ਆ ਉਹ ਪ੍ਰਾਪਤ ਕਰ ਸਕਣ। ਸੋ ਜਿਹੜਾ ਉਹਦੇ ਬਾਰੇ ਇਹ ਵੀ ਲਿਖਦੇ ਆ ਉਹ ਗੋਕੁਲ ਚੰਦ ਨਰੰਗ ਜੀ ਆਪਣੀ ਕਿਤਾਬ ਦੇ ਵਿੱਚ ਕਿ the very name of the new script therefore reminded those who employed it their duty towards their guru and constantly kept alive in their consciousness that they were something distinct than the common masses of Hinduism। ਉਹ ਮਤਲਬ ਇਸ ਭਾਸ਼ਾ ਦਾ ਹੀ ਇਹ ਨਤੀਜਾ ਹੈ, ਇਹ ਗੁਰਮੁਖੀ ਲੈਂਗੁਏਜ ਦਾ ਨਤੀਜਾ ਹੈ ਕਿ ਇੱਕ ਤਾਂ ਜਦੋਂ ਤੁਸੀਂ ਗੁਰਮੁਖੀ ਪੜ੍ਹਦੇ ਆ ਜਾਂ ਬੋਲਦੇ ਆ ਤੁਸੀਂ ਹਮੇਸ਼ਾ ਆਪਣੇ ਗੁਰੂ ਦੇ ਪ੍ਰਤੀ ਜਿਹੜਾ ਤੁਹਾਡਾ ਫਰਜ਼ ਹੈ ਤੁਸੀਂ ਉਹਨੂੰ ਚੇਤੇ ਰੱਖਦੇ ਆ, ਤੇ ਦੂਜਾ ਤੁਹਾਡੀ ਜਿਹੜੀ ਕੌਨਸ਼ੀਅਸਨੈਸ ਆ, ਤੁਹਾਡੇ ਜਿਹੜੀ ਆਪਣੀ ਵਿਚਾਰਧਾਰਾ ਹੈਗੀ ਆ, ਤੁਸੀਂ ਉਹਦੇ ਵਿੱਚ ਤੁਹਾਨੂੰ ਆਪਣੇ ਉਹਨੂੰ ਹਮੇਸ਼ਾ ਪਤਾ ਰਹਿੰਦਾ ਵੀ ਹੁਣ ਤੁਸੀਂ ਜਿਹੜਾ ਇਹ ਹਿੰਦੂ ਮਾਸਸ ਹੈਗੇ ਆ ਉਹਨਾਂ ਨਾਲ ਥੋੜ੍ਹੇ ਜਿਹੇ ਵੱਖਰੇ ਆ, ਕਿਉਂਕਿ ਉਹਨਾਂ ਨੇ ਬ੍ਰਾਹਮਣ ਦੇ ਥਰੂ ਸੰਸਕ੍ਰਿਤ ਦੇ ਥਰੂ ਜਿਹੜਾ ਹੈਗਾ ਰੱਬ ਨੂੰ ਜਿਹੜਾ ਹੈਗਾ ਸੁਣਨਾ ਹੈਗਾ ਜਾਂ ਪ੍ਰਵਚਨ ਸੁਣਨੇ ਹੈਗੇ ਆ, ਜਦ ਕਿ ਤੁਸੀਂ ਇਹਦੇ ਥਰੂ ਗੁਰਮੁਖੀ ਦੇ ਥਰੂ ਡਾਇਰੈਕਟਲੀ ਜੋ ਬਾਣੀ ਹੈਗੀ ਆ ਉਹਨੂੰ ਪੜ੍ਹ ਸਕਦੇ ਆ, ਉਹਨੂੰ ਸੁਣ ਸਕਦੇ ਆ, ਵਿਚਾਰ ਸਕਦੇ ਆ। ਸੋ ਗੁਰੂ ਨੂੰ ਹਰ ਇੱਕ ਦੇ ਕਰੀਬ ਜਿਹੜਾ ਆ ਨਜ਼ਦੀਕ ਜਿਹੜਾ ਇਸ ਲਿਪੀ ਦੇ ਜ਼ਰੀਏ ਇਸ ਭਾਸ਼ਾ ਦੇ ਸਕ੍ਰਿਪਟ ਦੇ ਜ਼ਰੀਏ ਜਿਹੜੇ ਉਹਨਾਂ ਨੇ ਕਰਨ ਦਾ ਇਹ ਜਿਹੜਾ ਇਹਨਾਂ ਦੇ ਪਿੱਛੇ ਮਨਸ਼ਾ ਸੀਗਾ। ਸੋ ਆਪਾਂ ਜੇ ਹੁਣ ਇਹੀ ਗੱਲ ਕਰੀਏ ਜਿਸ ਦੇ ਉੱਤੇ ਆਪਾਂ ਜਿੱਦਾਂ ਪਿਛਲੇ ਪ੍ਰੋਗਰਾਮ 'ਚ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਵੀ ਜਿਹੜੇ ਗੁਰੂ ਸਾਹਿਬ ਜੀ ਨੇ ਪੱਟੀ ਲਿਖੀ ਸੀ ਕੀ ਉਹ ਗੁਰਮੁਖੀ ਦੇ ਵਿੱਚ ਲਿਖੀ ਸੀ ਜਾਂ ਕੀ ਇਤਿਹਾਸ ਦੇ ਵਿੱਚ ਆਉਂਦਾ ਆ ਵੀ ਜਿਹੜੀ ਗੁਰਮੁਖੀ ਸਕ੍ਰਿਪਟ ਹੈਗੀ ਆ ਉਸ ਦੇ ਰਚੇਤਾ ਕੌਣ ਨੇ? ਜੀ ਇਹ ਬੜਾ ਇੰਟਰਸਟਿੰਗ ਟੌਪਿਕ ਹੈਗਾ, ਉਹਦੇ 'ਤੇ ਬਹੁਤ ਰਿਸਰਚ ਹੋ ਚੁੱਕੀ ਹੈ, ਬਹੁਤ ਸਾਰੇ ਵਿਦਵਾਨ ਇਹਦੇ ਉੱਪਰ ਅਕਸਰ ਤੁਸੀਂ ਦੇਖੋ ਇੰਟਰਨੈਟ 'ਤੇ ਵੀ ਉਹਨਾਂ ਦੀ ਜਿੱਦਾਂ ਆਪਸ ਵਿੱਚ ਬਹਿਸ ਚੱਲਦੀ ਰਹਿੰਦੀ ਹੈ। ਜਿੰਨਾ ਕੁ ਮੈਂ ਨਿਸ਼ਕਰਸ਼ ਇਹਦਾ ਕੱਢ ਸਕਿਆ ਆਪਣੀ ਕਿਤਾਬ ਦੇ ਵਿੱਚ ਮੈਂ ਅਲੱਗ-ਅਲੱਗ ਹਵਾਲਿਆਂ ਤੋਂ ਇਹਦੀ ਡਿਟੇਲ ਦਿੱਤੀ ਹੈ ਜੀ। ਸਭ ਤੋਂ ਪਹਿਲਾਂ ਤਾਂ ਇੱਕ ਫਾਰਸੀ ਦੀ ਕਿਤਾਬ ਆਉਂਦੀ ਹੈ ਚਾਰ ਬਾਗੇ ਪੰਜਾਬ, ਇਹ 1855 ਦੀ ਲਿਖਤ ਹੈਗੀ ਆ ਗਣੇਸ਼ ਦਾਸ ਵਡੇਰਾ ਦੀ। ਉਹਦੇ 'ਚੋਂ ਲਿਖਦੇ ਆ ਵੀ ਜਿਹੜੀ ਗੁਰਮੁਖੀ ਸਕ੍ਰਿਪਟ ਇਹ ਗੁਰੂ ਨਾਨਕ ਦੇਵ ਜੀ ਦੀ ਇਨਵੈਂਸ਼ਨ ਹੈਗੀ ਹੈ। ਠੀਕ ਹੈ। ਅਤੇ ਜਿਹੜੇ ਆਪਣੇ ਹੈਗੇ ਆ ਕਈ ਰਿਸਰਚਰਸ ਉਹ ਇਹ ਕਹਿੰਦੇ ਆ ਵੀ ਨਹੀਂ ਇਹ ਗੁਰੂ ਅੰਗਦ ਦੇਵ ਜੀ ਦੀ ਕੰਟਰੀਬਿਊਸ਼ਨ ਹੈਗੀ ਆ ਜਿਹੜੀ ਗੁਰਮੁਖੀ ਸਕ੍ਰਿਪਟ ਹੈਗੀ ਆ। ਈਵਨ ਆਪਣੇ ਡਾਕਟਰ ਤਰਲੋਚਨ ਸਿੰਘ ਜੀ ਦੀ ਕਿਤਾਬ ਹੈਗੀ ਗੁਰੂ ਨਾਨਕ ਫਾਊਂਡਰ ਆਫ ਸਿੱਖੀਜ਼ਮ, ਇਹਨਾਂ ਦੀ ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ 500 ਸਾਲਾ ਜਨਮ ਸ਼ਤਾਬਦੀ ਸਮਾਰੋਹ ਜਦੋਂ ਮਨਾਇਆ ਗਿਆ ਸੀ 1969 'ਚ ਰਿਲੀਜ਼ ਹੋਈ ਸੀ। ਉਹ 'ਚ ਉਹ ਲਿਖਦੇ ਆ ਇੱਕ ਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜਿਹੜੇ ਮੁੜ ਕੇ ਗੁਰੂ ਅੰਗਦ ਦੇਵ ਜੀ ਬਣੇ ਉਹਨਾਂ ਨੂੰ ਕਿਹਾ ਵੀ ਜਿੰਨੀਆਂ ਸਕ੍ਰਿਪਟਸ ਆ ਉਸ ਵੇਲੇ ਦੀਆਂ ਅਵੇਲੇਬਲ ਸਾਰੀਆਂ ਪੜ੍ਹੋ, ਰਿਸਰਚ ਕਰੋ ਅਤੇ ਇੱਕ ਸਕ੍ਰਿਪਟ ਬਣਾਓ ਜਿਹੜੀ ਕੋਰਸਪੋਂਡ ਕਰੇ ਜਿਹੜੀ ਉਹਨਾਂ ਨੇ ਪੱਟੀ 35 ਅੱਖਰਾਂ ਦੀ ਜਿਹੜੀ ਬਣਾਈ ਹੋਈ ਹੈ। ਸੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਕੋਲੋਂ ਇਹ ਜਿਹੜੀ ਸੀ ਗੁਰਮੁਖੀ ਦੀ ਵਰਡਿੰਗ ਜਿਹੜੀ ਸੀਗੀ ਪੂਰੀ ਜਿਹੜੀ ਐਲਫਾਬੈਟ ਸੀ ਉਹ ਬਣਵਾਈ। ਸੋ ਇਹ ਅਲੱਗ-ਅਲੱਗ ਇਤਿਹਾਸਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਐਂਡ ਭਾਈ ਲਹਿਣਾ ਜਿਹੜੇ ਮੁੜ ਕੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਹੈਗੇ ਇਹਨਾਂ ਵਿੱਚ ਥੋੜ੍ਹਾ ਜਿਹਾ ਇਹ ਕਈ ਵਾਰੀ ਹੈਗਾ ਵੀ ਤਵਜ਼ਨ ਹੈਗਾ ਵੀ ਕਿਹਨਾਂ ਦਾ ਜ਼ਿਆਦਾ ਰੋਲ ਸੀਗਾ, ਪਰ ਮੇਰੇ ਖਿਆਲ ਦੇ ਵਿੱਚ ਇਹ ਦੋਨੋਂ ਹੀ ਪਹਿਲੀ ਪਾਤਸ਼ਾਹੀ ਔਰ ਦੂਜੇ ਪਾਤਸ਼ਾਹੀ ਜਦੋਂ ਕੁਛ ਸਾਲ ਲਾਸਟ ਵਾਲੇ ਜਿਹੜੇ ਕੁਛ ਸਾਲ ਹੈਗੇ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਕਰਤਾਰਪੁਰ ਸਾਹਿਬ ਵਿਖੇ ਉਸ ਵੇਲੇ ਜਿਹੜੀ ਸੀ ਇਹ ਰਿਫਾਈਨਮੈਂਟ ਆਫ ਫਰਦਰ ਜਿਹੜੀ ਅਲਫਾਬੈਟ ਉਹ ਹੋਈ ਹੈ। ਅਤੇ ਜਿਹੜੀ ਓਰੀਜਨਲ ਭਾਸ਼ਾ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਜਾਂ ਬਚਪਨ 'ਚ ਲਿਖਿਆ ਉਸ ਵੇਲੇ ਜੋ ਮੇਰੀ ਰਿਸਰਚ ਦੇ ਮੁਤਾਬਕ ਹੈਗਾ ਕਿ ਉਹ ਲੰਡੇ ਸਕ੍ਰਿਪਟ ਦੇ ਵਿੱਚ ਜਿਹੜਾ ਸੀ ਉਹ ਗੁਰੂ ਸਾਹਿਬ ਆਪਣੀ ਬਾਣੀ ਜਿਹੜੀ ਸੀ ਉਹ ਲਿਖ ਰਹੇ ਸੀਗੇ। ਅਤੇ ਜਦੋਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਨਾਲ ਗੁਰਮੁਖੀ ਸਕ੍ਰਿਪਟ ਜਿਹੜੀ ਸੀ ਪੂਰੀ ਤਰ੍ਹਾਂ ਰਿਫਾਈਨ ਹੋਈ ਮੁੜ ਕੇ ਫਿਰ ਉਹਨੂੰ ਗੁਰਮੁਖੀ ਸਕ੍ਰਿਪਟ ਦੇ ਵਿੱਚ ਜਿਹੜਾ ਸੀਗਾ ਉਹ ਉਤਾਰਿਆ ਗਿਆ ਕਰਤਾਰਪੁਰ ਸਾਹਿਬ ਵਿਖੇ। ਜੀ ਜੀ ਬਿਲਕੁਲ। ਸੋ ਜਿੱਦਾਂ ਹੁਣ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਦੁਆਰਾ ਜਿਹੜੇ ਇਹ ਅੱਖਰ ਕਹਿ ਲਓ ਵੀ ਬਣਾਏ ਗਏ ਫਾਈਨਲਾਈਜ਼ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਉਹ ਕੀਤੀ ਗਈ, ਕਿਹੜੇ ਤੱਥਾਂ ਦੇ ਆਧਾਰ ਦੇ ਉੱਤੇ ਇਸ ਚੀਜ਼ ਨੂੰ ਆਪਾਂ ਪੁਸ਼ਟੀ ਦੇ ਨਾਲ ਕਹਿ ਸਕਦੇ ਹਾਂ ਵੀ ਵਾਕਿਆ ਹੀ ਇੱਦਾਂ ਆ? ਕਿਉਂਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ ਇੱਕ ਫਾਰਸੀ ਦੀ ਕਿਤਾਬ ਦਾ ਉਹਦੇ ਵਿੱਚ ਕੁਝ ਹੋਰ ਹਵਾਲਾ ਹੁੰਦਾ ਹੈ। ਜੀ ਬਿਲਕੁਲ, ਇਹਦਾ ਸਭ ਤੋਂ ਵੱਡਾ ਹਵਾਲਾ ਤਾਂ ਮੈਨੂੰ ਮਿਲਦਾ ਹੈ ਕਿ ਜਿੱਦਾਂ ਗੋਇੰਦਵਾਲ ਪੋਥੀ ਹੈਗੀ ਹੈ ਜੀ, ਜਿਸ ਤੋਂ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਆਦਿ ਗ੍ਰੰਥ ਦੀ ਕੰਪਾਈਲੇਸ਼ਨ ਕੀਤੀ ਹੈ 1604 ਦੇ ਵਿੱਚ।
ਉਹ ਜਿਹੜੀ ਓਰੀਜਨਲ ਗੋਇੰਦਵਾਲ ਪੋਥੀ ਹੈਗੀ ਆ, ਜੇ ਤੁਸੀਂ ਉਹਦੇ ਪੰਨਾ ਨੰਬਰ 215 ਤੇ ਜਾਓ, ਪੰਨਾ ਨੰਬਰ 215 ਤੇ ਸਾਈਡ ਤੇ ਕਿਸੇ ਲੇਟਰ ਸਕ੍ਰਾਈਬ ਨੇ ਲਿਖਿਆ ਹੋਇਆ, ਗੁਰੂ ਅੰਗਦ ਗੁਰਮੁਖੀ ਅੱਖਰ ਬਣਾਏ, ਬਾਬੇ ਦੇ ਅੱਗੇ ਸ਼ਬਦ ਭੇਂਟ ਕੀਤਾ। ਮਤਲਬ ਗੁਰੂ ਅੰਗਦ coined the ਗੁਰਮੁਖੀ ਲੈਟਰਸ ਐਂਡ ਮੇਡ ਆਫਰਿੰਗ ਆਫ ਦਿਸ ਲਿਟਰੇਰੀ ਕ੍ਰੀਏਸ਼ਨ ਟੂ ਗੁਰੂ ਨਾਨਕ। ਸੋ ਇਹ ਇੱਕ ਮੈਨੂੰ ਪੁਰਾਤਨ ਬੜਾ ਇੰਟਰਸਟਿੰਗ ਸੋਰਸ ਜਿਹੜਾ ਹੈਗਾ ਇਹ ਮਿਲਦਾ ਹੈ, ਜਿਹਦੇ 'ਚ ਕਿ ਕਨਫਰਮ ਹੁੰਦਾ ਕਿ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਕਾਫੀ ਮੇਜਰ ਰੋਲ ਇਹਦੇ ਵਿੱਚ ਸੀਗਾ। ਈਵਨ ਅੰਗਰੇਜ਼ਾਂ ਦੇ ਸਮੇਂ 'ਤੇ ਅੰਗਰੇਜ਼ ਜਿਹੜੇ ਅਫਸਰ ਸੀਗੇ, ਉਹ ਆਪਣੀ ਜੌਬ ਦੇ ਨਾਲ ਉਹਨਾਂ ਦਾ ਕੁਛ ਇੰਟਰਸਟ ਹੋ ਜਾਂਦਾ ਸੀਗਾ। ਕੋਈ ਸਿੱਖੀਜ਼ਮ ਸਟੱਡੀ ਕਰਨ ਲੱਗ ਪੈਂਦਾ ਸੀ, ਕੋਈ ਜੰਗਲਾਤ ਮਹਿਕਮਾ, ਕੋਈ ਇਸਲਾਮ ਧਰਮ, ਨਾਲ ਜਿਹੜੇ ਇਹ ਗੋਰੇ ਐਡਮਿਨਿਸਟ੍ਰੇਟਰ ਸੀਗੇ ਇੰਡੀਆ ਦੇ ਵਿੱਚ ਆਏ ਬ੍ਰਿਟਿਸ਼ ਰਾਜ ਦੇ ਦੌਰਾਨ, ਉਹਨਾਂ ਨੇ ਕੁਛ ਨਾ ਕੁਛ ਨਾਲ ਇਹੋ ਜਿਹੀਆਂ ਆਪਣੀਆਂ ਹੌਬੀਜ਼ ਰੱਖੀਆਂ ਹੋਈਆਂ ਸੀ। ਉਹਨਾਂ ਦੇ ਵਿੱਚ ਇੱਕ ਨਾਮ ਆਉਂਦਾ ਹੈ ਜਾਰਜ ਗਰੀਅਰਸਨ। ਜਾਰਜ ਗਰੀਅਰਸਨ ਦੀ ਕਿਤਾਬ ਹੈਗੀ ਬੜੀ ਮਸ਼ਹੂਰ, ਲਿੰਗੁਇਸਟਿਕ ਸਰਵੇ ਆਫ ਇੰਡੀਆ, ਜਿਹਦੇ 'ਚ ਉਹਨਾਂ ਨੇ ਹਰੇਕ ਭਾਸ਼ਾ ਜਿਹੜੀ ਇੰਡੀਆ 'ਚ ਪੜ੍ਹੀ ਜਾਂਦੀ ਹੈ, ਕਿੰਨੀਆਂ ਭਾਸ਼ਾ ਹੈਗੀਆਂ ਇੰਡੀਆ 'ਚ, ਉਹ ਸਾਰਿਆਂ ਦੇ ਅੱਖਰ ਕਿਵੇਂ ਬਣੇ, ਊੜਾ ਕਿਵੇਂ ਬਣਿਆ, ਈੜੀ ਕਿਵੇਂ ਬਣੀ, ਉਹ ਉਹਦੇ ਵਿੱਚ ਇਹ ਕਲੀਅਰ ਕਰਕੇ ਲਿਖਦੇ ਆ। ਇਹ ਕਿਤਾਬ ਉਹਨਾਂ ਦੀ ਛਪੀ ਸੀ 1914 ਦੇ ਵਿੱਚ, ਲਿੰਗੁਇਸਟਿਕ ਸਰਵੇ ਆਫ ਇੰਡੀਆ। ਉਹਦੇ ਵਿੱਚ ਉਹ ਲਿਖਦੇ ਆ ਕਿ ਗੁਰੂ ਅੰਗਦ ਦੇਵ ਜੀ further polished up the form of Landa letters so as to make them fit for recording the scripture of Sikh religion, which later become known as Gurmukhi or alphabet proceedings from the mouth of the Guru। ਮਤਲਬ ਉਹ ਵੀ ਇਹ ਗੱਲ ਲਿਖਦੇ ਆ ਕਿ ਪਹਿਲਾਂ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਦੇ ਵੇਲੇ ਜਿਹੜੀ ਜ਼ਿਆਦਾ ਬਾਣੀ ਦੀ ਰਚਨਾ ਜਾਂ ਜੋ ਉਹ ਲਿਖਦੇ ਆਏ ਆ, ਉਹ ਲੰਡਾ ਲੈਟਰ ਸੀਗੇ, ਜਿਹੜੀ ਕਿ ਉਸ ਵੇਲੇ ਦੇ ਜਿਹੜੇ ਪੁਰਾਣੇ ਸ਼ਾਹੂਕਾਰ ਲੋਕ ਜਾਂ ਜਿਹੜੇ ਟਰੇਡਰ ਸੀਗੇ, ਉਹਨਾਂ ਦੀ ਲੈਂਗੁਏਜ ਹੁੰਦੀ ਸੀਗੀ, ਛੋਟੇ ਜਿਹਦਾ ਲੰਡੇ ਵਾਂਗੂ ਲਿਖਣਾ, ਉਹਨੂੰ ਕਲਿਪਡ ਲੈਟਰਸ ਵੀ ਕਹਿ ਸਕਦੇ ਹਾਂ। ਉਹਨੂੰ ਮੁੜ ਕੇ ਦੂਜੇ ਪਾਤਸ਼ਾਹੀ ਨੇ ਹੀ ਮੇਡ them fit for recording the scriptures of the Sikh religion, ਤਾਂ ਕਿ ਜਿਹੜੇ ਆਮ ਲੋਕੀ ਹੈਗੇ ਆ ਉਹਨਾਂ ਦੇ ਵੇਲੇ ਪੜ੍ਹਨ ਦੇ ਲਈ ਸੁਖਿਆਈ ਹੋਵੇ, ਉਹਨਾਂ ਅੱਖਰਾਂ ਨੂੰ ਸੁਗਮ ਕਰਕੇ, ਉਹਨਾਂ ਅੱਖਰਾਂ ਨੂੰ ਜਿਹੜਾ ਸੌਖਾ ਕਰਕੇ ਉਹ ਲਿਖਿਆ ਗਿਆ, ਜਿਹਦਾ ਕਿ ਨਾਮ ਗੁਰਮੁਖੀ ਦਿੱਤਾ ਗਿਆ। ਸੋ ਇਹ ਕਿਤਾਬ ਦਾ ਮੈਂ ਤੁਹਾਨੂੰ ਹਵਾਲਾ ਦਿੱਤਾ, ਜਾਰਜ ਗਰੀਅਰਸਨ, ਲਿੰਗੁਇਸਟਿਕ ਸਰਵੇ ਆਫ ਇੰਡੀਆ, 1914 ਦੀ ਕਿਤਾਬ ਹੈਗੀ ਆ ਜੀ। ਸੋ ਇਹਦੇ ਵਿੱਚ ਉਹ ਕਰਦੇ ਨੇ, ਅਤੇ ਇਹ ਜਿਸ ਪਹਿਲੀ ਸਕ੍ਰਿਪਟ ਦੀ ਰਫ ਸਕ੍ਰਿਪਟ ਜਿਹੜੀ ਆਪਾਂ ਲੰਡਾ ਸਕ੍ਰਿਪਟ ਦੀ ਗੱਲ ਕਰਦੇ ਹਾਂ, ਕਿ ਉਸ ਦੀਆਂ ਕੁਛ ਉਦਾਹਰਨਾਂ ਆਪਾਂ ਨੂੰ ਦੇਖਣ ਨੂੰ, ਸੁਣਨ ਨੂੰ ਜਿਹੜੀਆਂ ਕੁਛ ਤਸਵੀਰਾਂ ਵਗੈਰਾ ਮੌਜੂਦ ਹੈਗੀਆਂ ਨੇ ਕਿਤੇ? ਜੀ, ਵੈਸੇ ਲੰਡਾ ਸਕ੍ਰਿਪਟ ਦੀਆਂ ਤਸਵੀਰਾਂ ਤਾਂ ਹਾਲੇ ਵੀ ਪਾਕਿਸਤਾਨ ਦੇ ਵਿੱਚ ਕੁਝ ਗੁਰਦੁਆਰਾ ਸਾਹਿਬ ਐਰੇ ਹੈਗੇ ਨੇ। DI ਖਾਨ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਧਰਮਸ਼ਾਲਾ ਹੈ ਜੀ, ਉਹਦੇ ਉੱਤੇ ਜਿਹੜੀਆਂ ਨੇਮ ਪਲੇਟ ਜਿਹੜੀਆਂ ਹੈਗੀਆਂ, ਲੋਕਾਂ ਦੀਆਂ ਡੋਨੇਸ਼ਨ ਪਲੇਟਸ ਹਾਲੇ ਵੀ ਲੰਡਾ ਸਕ੍ਰਿਪਟ 'ਚ ਲਿਖੀਆਂ ਹੋਈਆਂ, ਜਿਹੜੀਆਂ ਕਿ ਕਿਸੇ ਤੋਂ ਪੜ੍ਹੀਆਂ ਨਹੀਂ ਜਾ ਰਹੀਆਂ। ਮੈਂ ਇੰਟਰਨੈਟ 'ਤੇ ਵੀ, ਫੇਸਬੁੱਕ 'ਤੇ ਕਈ ਵਾਰੀ ਪਾ ਕੇ ਜਿੱਦਾਂ ਕੁਐਸਚਨ ਕਰ ਹਟਿਆ, ਪਰ ਉਹ ਇਸ ਵੇਲੇ ਜਿਹੜੀ ਲੰਡਾ ਸਕ੍ਰਿਪਟ ਹੈਗੀ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਉਹਦੇ ਬਾਰੇ ਕੋਈ ਜਿਹੜੇ ਹੈਗੇ ਮਾਰ ਨਾ ਇੰਡੀਆ ਵਿੱਚ ਨਾ ਹੀ ਪਾਕਿਸਤਾਨ ਵਿੱਚ ਜਿਹੜੇ ਹੈਗੇ ਉਹ ਲੱਭਦੇ ਨਹੀਂ ਆ। ਪਰ ਕਿਸੇ ਜ਼ਮਾਨੇ 'ਚ ਇਹ ਜਿਹੜੀ ਲੈਂਗੁਏਜ ਸੀਗੀ, ਇਹ ਕਹਿ ਲਓ ਪਈ ਪੰਜਾਬੀ ਤੋਂ ਪਹਿਲਾਂ ਇਹ ਪਾਲੀ ਹੋਈ, ਇਹ ਹੋਈ। ਹੋਰ ਜੇ ਤੁਸੀਂ ਨੋਟ ਕਰੋ ਇੰਟਰਨੈਟ 'ਤੇ ਜਾ ਕੇ, ਇਹ ਜਿਹੜੀ ਲੈਂਗੁਏਜ ਦੀ ਐਵੋਲੂਸ਼ਨ ਹੈ ਬਹੁਤ ਸਲੋ ਪ੍ਰੋਸੈਸ ਹੈ। ਇੱਕ ਲੈਂਗੁਏਜ 'ਚੋਂ ਥੋੜ੍ਹਾ ਜਿਹਾ ਇੱਕ ਅੱਖਰ, ਦੂਜਾ ਅੱਖਰ, ਤੀਜਾ ਅੱਖਰ, ਉਹਦੀ ਹੌਲੀ ਜਿਹੜੀ ਉਹ ਰਿਫਾਈਨਮੈਂਟ ਹੋਈ ਜਾਂਦੀ। ਜੇ ਇਹੀ ਆਪਾਂ ਕਿਤਾਬ ਲਿੰਗੁਇਸਟਿਕ ਸਰਵੇ ਆਫ ਇੰਡੀਆ ਪੜ੍ਹੀਏ, ਬਹੁਤ ਮੋਟੀ ਕਿਤਾਬ ਹੈਗੀ ਹੈ, ਪਰ ਉਹ ਅੱਖਰ ਦਾ ਐਵੋਲੂਸ਼ਨ ਕਿਵੇਂ ਹੁੰਦਾ ਹੌਲੀ, ਉਹ ਬਹੁਤ ਇੰਟਰਸਟਿੰਗ ਫਿਨੋਮੀਨਾ ਹੈ। ਕਿੱਦਾਂ ਕੋਈ ਕਬੀਲੇ ਵਾਲੇ ਕਿਸੇ ਅੱਖਰ ਨੂੰ ਥੋੜ੍ਹਾ ਜਿਹਾ ਚੇਂਜ ਕਰ ਲੈਂਦੇ ਆ, ਥੋੜ੍ਹਾ ਹੋਰ ਚੇਂਜ ਕਰ ਲੈਂਦੇ ਆ। ਸੋ ਸਲੋਲੀ ਓਵਰ ਦਾ ਪੀਰੀਅਡ ਆਫ ਸੈਂਚੁਰੀਜ਼ ਜਿਹੜਾ ਹੈਗਾ ਫਾਈਨਲੀ ਉਹਨੂੰ ਜਿਹੜਾ ਹੈਗਾ ਉਹ ਰੂਪ ਮਿਲਦਾ ਹੈ ਕਿ ਜਿਹੜਾ ਸਿੱਖ ਧਰਮ ਦੇ ਲਈ ਇੱਕ ਵਿਲੱਖਣ ਚੀਜ਼ ਜਿਹੜੀ ਸੀਗੀ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਤਾਂ ਕਿ ਇਹਦਾ ਨਾਮ ਹੀ, ਜਿਵੇਂ ਗੋਕੁਲ ਚੰਦ ਰੰਗ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਉਹਦਾ ਨਾਮ ਹੀ ਲੋਕਾਂ ਨੂੰ ਇਹ ਚਿਤਵਾਉਂਦਾ ਆ ਗੁਰਮੁਖੀ, ਕਿ ਗੁਰੂ ਦੇ ਮੁਖ ਤੋਂ ਜਿਹੜੀ ਹੈਗੀ ਆ ਕੀਤੀ ਹੋਈ, ਕਿ ਹਮੇਸ਼ਾ ਬੰਦੇ ਦੀ ਕੌਨਸ਼ੀਅਸਨੈਸ ਦੇ ਵਿੱਚ ਜਿਹੜੀ ਹੈਗੀ ਆ ਉਹ ਚੀਜ਼ ਰਹਿੰਦੀ ਹੈ ਜੀ। ਅਤੇ ਇਹ ਫਿਰ ਇੱਕ ਪਾਸੇ ਜਿਹਨੂੰ ਆਪਾਂ ਹੁਣ ਪੰਜਾਬੀ ਦੇ ਨਾਮ ਦੇ ਨਾਲ ਜਿਹੜਾ ਜ਼ਿਆਦਾ ਜਿਹੜਾ ਉਹ ਜਾਣਦੇ ਹਾਂ ਗੁਰਮੁਖੀ ਦੇ ਨਾਲ, ਅਤੇ ਸ਼ਾਹਮੁਖੀ, ਇਹ ਡਿਵੀਜ਼ਨ ਕਦੋਂ ਆਈ ਸੀ? ਇਹ ਵੀ ਇਸ ਵੇਲੇ ਡਿਵੀਜ਼ਨ ਆਈ ਹੈ। ਐਕਚੁਅਲੀ ਪੰਜਾਬੀ ਜ਼ਿਆਦਾਤਰ ਸ਼ਾਹਮੁਖੀ ਲਈ ਵਰਡ ਯੂਜ਼ ਕੀਤਾ ਜਾਂਦਾ ਪਾਕਿਸਤਾਨ ਦੀ ਸਾਈਡ ਦੇ ਵਿੱਚ। ਠੀਕ ਹੈ ਜੀ। ਜਦੋਂ ਵੀ ਅਸੀਂ ਪਾਕਿਸਤਾਨ ਦੋਸਤਾਂ ਨਾਲ ਗੱਲ ਕਰਦੇ ਹਾਂ, ਜੇ ਉਹ ਅਸੀਂ ਕਹੀਏ ਪੰਜਾਬੀ 'ਚ, ਉਹਦਾ ਮਤਲਬ ਸ਼ਾਹਮੁਖੀ ਆ, ਉਹਨਾਂ ਦਾ ਮਤਲਬ ਸ਼ਾਹਮੁਖੀ ਹੁੰਦਾ, ਕਿਉਂਕਿ ਪੁਰਾਣੀਆਂ ਜਿੰਨੀਆਂ ਵੀ ਲਿਖਤਾਂ ਆਪਣੇ ਸਿੱਖ ਗੁਰੂਜ਼ ਤੋਂ ਪਹਿਲਾਂ ਆਈਆਂ ਪੰਜਾਬੀ ਦੀਆਂ, ਹੁਣ ਪੰਜਾਬੀ ਦੇ ਪੋਇਟ ਤਾਂ ਬਹੁਤ ਪਹਿਲਾਂ ਵੀ ਸੀਗੇ, ਸ਼ੇਖ ਫਰੀਦ ਜੀ ਸੀਗੇ, ਬਾਬਾ ਬੁੱਲੇ ਸ਼ਾਹ ਹੋਏ, ਇਹ ਸਾਰੇ ਸੀ ਜਿਹੜੇ ਇਹਨਾਂ ਦੀ ਸ਼ਾਹਮੁਖੀ ਸਕ੍ਰਿਪਟ ਸੀਗੀ। ਠੀਕ ਹੈ ਨਾ। ਸੋ ਇਸ ਕਰਕੇ ਪੰਜਾਬੀ ਤਾਂ ਹੁਣ ਪੁਰਾਣੀ ਲੈਂਗੁਏਜ ਹੈਗੀ ਹੈ, ਗੁਰਮੁਖੀ ਨਵੀਂ ਸਕ੍ਰਿਪਟ ਹੈ ਜਿਹੜੀ ਬੋਲੀ ਜਾਂਦੀ ਹੈ, ਜਿਹੜਾ ਆਪਾਂ ਬੋਲਦੇ ਹਾਂ ਪੰਜਾਬੀ, ਜਿਹੜੀ ਆਪਾਂ ਗੱਲਬਾਤ ਹੁਣ ਆਪਾਂ ਕਰ ਰਹੇ ਹਾਂ, ਇਹ ਤਾਂ ਬਹੁਤ ਪੁਰਾਣੀ ਸਿੱਖ ਧਰਮ ਤੋਂ ਬਹੁਤ ਪਹਿਲਾਂ ਦੀ ਲੈਂਗੁਏਜ ਹੈਗੀ ਹੈ ਜੀ। ਪਰ ਉਹਦਾ ਲਿਖਣ ਦਾ ਤਰੀਕਾ ਸ਼ਾਹਮੁਖੀ ਦੇ ਨਾਲ ਗੁਰਮੁਖੀ ਜਿਹੜਾ ਸੀਗਾ, ਉਹ ਉਸ ਵੇਲੇ ਜਿਹੜਾ ਸੀ ਉਹ ਸਿੱਖ ਗੁਰੂਜ਼ ਦੇ ਟਾਈਮ 'ਤੇ ਜਿਹੜੀ ਹੈਗੀ ਆ ਉਹ ਐਡੀਸ਼ਨ ਹੋਈ ਹੈ ਜੀ। ਅਤੇ ਮੁੜ ਕੇ ਅੰਗਰੇਜ਼ਾਂ ਦੇ ਵੇਲੇ ਉਹ ਜ਼ਿਆਦਾ ਥੋੜ੍ਹੀ ਜਿਹੀ
ਸੈਪਰੇਸ਼ਨ ਕਰ ਦਿੱਤੀ ਗਈ ਜਦੋਂ ਅੰਗਰੇਜ਼ ਸਾਰੇ ਧਰਮਾਂ ਦਾ ਸੈਂਸਸ ਕਰ ਰਹੇ ਸੀਗੇ ਕਿ ਤੁਹਾਡੀ ਲੈਂਗੁਏਜ ਕਿਹੜੀ ਆ ਜਾਂ ਕਹਿ ਲਓ ਵੀ ਰਿਲੀਜੀਅਸ ਆਇਡੈਂਟੀਟੀ ਤੋਂ ਬਾਅਦ ਫਿਰ ਉਹ ਧਰਮ ਦੇ ਨਾਲ ਜੁੜਨ ਲੱਗ ਪਈਆਂ। ਜਿਹੜੀ ਹਿੰਦੀ ਸੀ ਉਹ ਹਿੰਦੂਆਂ ਦੀ ਹੋ ਗਈ, ਸ਼ਾਹਮੁਖੀ ਸੀ ਉਹ ਮੁਸਲਮਾਨਾਂ ਵੱਲ ਚਲੀ ਗਈ, ਗੁਰਮੁਖੀ ਸਿੱਖਾਂ ਦੇ ਨਾਲ ਜ਼ਿਆਦਾ ਜੁੜ ਗਈ। ਮਤਲਬ ਅਦਰਵਾਈਜ਼ ਪਹਿਲਾਂ ਇਹ ਬੜਾ ਮਿਕਸ ਜਿਹਾ ਸੀਗਾ। ਤੁਸੀਂ ਨੋਟ ਕਰੋ ਮਹਾਰਾਜਾ ਰਣਜੀਤ ਸਿੰਘ ਦਾ ਜਿੰਨਾ ਆਫੀਸ਼ੀਅਲ ਵਰਕ ਹੈ ਸਾਰਾ ਇੰਡੋ ਪਰਸ਼ੀਅਨ ਫਾਰਸੀ 'ਚ ਹੈਗਾ। ਮਤਲਬ ਉਸ ਵੇਲੇ ਦੀ ਲੈਂਗੁਏਜ ਹੀ ਜ਼ਿਆਦਾ ਫਾਰਸੀ ਹੈਗੀ। ਉਦੋਂ ਵੀ ਇਹ ਕੁਐਸਚਨ ਉਠਾਇਆ ਗਿਆ ਸੀ। ਬਹੁਤ ਇੰਟਰਸਟਿੰਗ ਹੈ ਕਿ ਇਹਨੂੰ ਪੰਜਾਬੀ 'ਚ ਕਿਉਂ ਨਾ ਕਰ ਲਈਏ, ਤੇ ਉਹਦੇ ਲਈ ਬੜੇ ਇੰਟਰਸਟਿੰਗ ਮਜ਼ਾਕ ਵਾਲੀਆਂ ਕੀ ਗੱਲਾਂ ਹੈਗੀਆਂ ਵੀ ਆਹ ਅੱਖਰ ਜੇ ਆਪਾਂ ਪੰਜਾਬੀ 'ਚ ਲਿਖਦੇ ਹਾਂ ਤਾਂ ਮਤਲਬ ਦੇਖੋ ਕਿੰਨੇ ਤਰ੍ਹਾਂ ਦਾ ਬਣ ਜਾਂਦਾ। ਸੋ ਇਸ ਕਰਕੇ ਪਹਿਲਾਂ ਇਹ ਭਾਸ਼ਾ ਜਿਹੜੀਆਂ ਸੀਗੀਆਂ ਉਹ ਇੱਦਾਂ ਜਾ ਕੇ ਇੱਦਾਂ ਨਹੀਂ ਸੀ ਡਿਵੀਜ਼ਨ ਹੋ ਜਾਂਦੀਆਂ ਕਿ ਫਲਾਨੇ ਦੀ ਜਿਹੜੀ ਗੱਲ ਹੈਗੀ ਉਹ ਉਸੇ ਹੀ ਲੈਂਗੁਏਜ ਦੇ ਵਿੱਚ ਹੈਗੀ ਹੈ। ਸੋ ਇਹ ਬਹੁਤ ਲੋਕੀ ਜਿਹੜੀ ਸੀ ਟੋਲਰੈਂਸ ਬਹੁਤ ਜ਼ਿਆਦਾ, ਰਿਲੀਜੀਅਸ ਟੋਲਰੈਂਸ ਜਿਹੜੀ ਸੀ ਲੋਕਾਂ 'ਚ ਕਾਫੀ ਜ਼ਿਆਦਾ ਸੀਗੀ, ਜਿਹੜੀ ਹੁਣ ਐਕਸੈਪਟੈਂਸ ਜ਼ਿਆਦਾ ਸੀਗੀ, ਜਿਹੜੀ ਅੰਗਰੇਜ਼ਾਂ ਦੇ ਵੇਲੇ ਜਦੋਂ ਫਿਰ ਲਿਖਣਾ ਪੈ ਗਿਆ ਫਾਰਮ ਤੇ ਵੀ ਤੁਸੀਂ ਸਿੱਖ ਹੋ, ਹਿੰਦੂ ਹੋ, ਮੁਸਲਮਾਨ ਹੋ ਜਾਂ ਤੁਹਾਡੀ ਭਾਸ਼ਾ ਕਿਹੜੀ। ਪਹਿਲਾਂ ਲਿਖਤੀ ਤਾਂ ਕੋਈ ਹੁੰਦਾ ਨਹੀਂ ਸੀ। ਲੋਕੀ ਕਦੀ ਇੱਧਰੋਂ ਉੱਧਰੋਂ ਇੱਧਰ ਬਹੁਤ ਮਿਕਸਅਪ ਜਿਹਾ ਚੱਲਦਾ ਰਹਿੰਦਾ ਸੀ। ਇਹ ਤਾਂ ਜਦੋਂ ਸੈਂਸਸ ਹੋਣ ਲੱਗੀ, ਧਰਮਾਂ ਦਾ ਆਪਸ 'ਚ ਕੰਪੀਟੀਸ਼ਨ ਹੋਣ ਲੱਗਾ ਆਪਣੇ ਖਿੱਤੇ 'ਚ, ਆਰਿਆ ਸਮਾਜ ਦਾ, ਕ੍ਰਿਸਚੈਨਿਟੀਜ਼ ਦਾ, ਸਿੱਖ ਸਭਾ ਲਹਿਰ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਮੁੜ ਕੇ ਆ ਗਈ। ਇਹ ਸਾਰਿਆਂ ਦਾ ਆਪਸ ਵਿੱਚ ਜਿਹੜਾ ਸੀ ਉਹ ਇੱਕ ਤਰ੍ਹਾਂ ਦੀ ਦੌੜ ਲੱਗ ਗਈ ਵੀ ਕਿਤੇ ਦੂਜਾ ਜਿਹੜਾ ਕਨਵਰਜਨ ਜ਼ਿਆਦਾ ਨਾ ਕਰੀ ਜਾਵੇ। ਇੱਕ ਗਿਣਤੀ ਹੋਣ ਲੱਗ ਪਈ ਵੀ ਕਿੰਨੇ ਬਣ ਗਏ ਕਿੰਨੇ ਘਟ ਗਏ। ਉਦੋਂ ਇਹ ਜਿਹੜਾ ਚੱਕਰ ਡਿਵੀਜ਼ਨ ਜਿਹੜੀਆਂ ਜ਼ਿਆਦਾ ਜਿਹਨੇ ਸੁਸਾਇਟੀ 'ਚ ਵੰਡ ਪਾਈ ਹੈ। ਨਹੀਂ ਤਾਂ ਪਹਿਲਾਂ ਇਹ ਸੀਗੀਆਂ ਜਦੋਂ ਕੋਈ ਡਿਵੈਲਪ ਹੋ ਰਿਹਾ ਉਹਨਾਂ ਨਾਲ ਸਗੋਂ ਜੁੜ ਰਹੇ ਸੀ ਲੋਕਾਂ ਨੂੰ ਛੇਤੀ ਸੌਖੀ ਸਮਝ ਆ ਰਹੀ ਸੀ। ਜਦੋਂ ਗੁਰਮੁਖੀ ਬਣੀ ਹੈ ਉਹਦਾ ਮਕਸਦ ਸੀ ਕਿ ਆਮ ਲੋਕਾਂ ਨੂੰ ਜਿਹੜੀ ਹੈਗੀ ਉਹ ਪੜ੍ਹਨ 'ਚ ਵੀ ਸੌਖਾ ਰਵੇ, ਥੋੜ੍ਹਾ ਬੋਲਣ 'ਚ ਵੀ ਸੌਖਾ ਰਵੇ, ਆਮ ਜਿਹੜੀ ਗੱਲਬਾਤ ਹੈਗੀ ਆ ਉਹਦਾ ਜ਼ਰੀਆ ਲੋਕਾਂ ਦੇ ਲਈ ਸੌਖਾ ਰਵੇ। ਜੀ ਆਈ ਥਿੰਕ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਹਨੂੰ ਜ਼ਿਆਦਾ ਆਉਂਦੀ ਸੀ ਉਸ ਬੰਦੇ ਨੂੰ ਸਿਆਣਾ ਵੀ ਜ਼ਿਆਦਾ ਮੰਨਦੇ ਸੀ। ਹੁਣ ਜੇ ਕੋਈ ਜ਼ਿਆਦਾ ਜਿਹੜਾ ਕਿਸੇ ਹੋਰ ਦੇ ਵੱਲ ਖਾਸ ਕਰਕੇ ਜਿੱਦਾਂ ਕਹਿ ਲਓ ਵੀ ਜਿਹਦੇ ਵਿਰੋਧਾਭਾਸ ਵਾਲੇ ਦੀ ਜੇ ਕੋਈ ਸਿੱਖਣ ਦੀ ਜਾਂ ਗੱਲ ਕਰਦਾ ਤਾਂ ਉਦੋਂ ਫਿਰ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪੈਂਦਾ। ਆਈ ਥਿੰਕ ਇਹ ਦੌੜ ਜਿਹੜੀ ਆ ਲੱਗ ਗਈ ਉਹਦੇ ਕਰਕੇ ਕਿਤੇ ਨਾ ਕਿਤੇ ਪ੍ਰੋਬਲਮ ਆ। ਪਰ ਅਜੇ ਵੀ ਜੇ ਦੁਨੀਆ ਦੇ ਵਿੱਚ ਜੇ ਕਿਸੇ ਨੂੰ ਜ਼ਿਆਦਾ ਬੋਲੀਆਂ, ਜ਼ਿਆਦਾ ਭਾਸ਼ਾਵਾਂ ਲਿਖਣੀਆਂ ਪੜ੍ਹਨੀਆਂ ਆਉਂਦੀਆਂ ਉਸ ਨੂੰ ਅਜੇ ਵੀ ਸਿਆਣਾ ਹੀ ਉੱਦਾਂ ਜਿਹੜਾ ਮੰਨਿਆ ਜਾਂਦਾ। ਆਈ ਥਿੰਕ ਚੰਗੀ ਗੱਲ ਆ ਜਿੰਨਾ ਜ਼ਿਆਦਾ ਆਊਗਾ ਅਤੇ ਆਈ ਥਿੰਕ ਅਜਿਹੇ ਕੰਮਾਂ ਦੇ ਵਿੱਚ ਵੀ ਤੁਹਾਨੂੰ ਜਿਹੜਾ ਕਾਫੀ ਜਿਹੜਾ ਫਾਇਦਾ ਹੁੰਦਾ ਹੈ। ਸੋ ਆਈ ਥਿੰਕ ਮੈਂ ਪਹਿਲਾਂ ਵੀ ਪੁੱਛ ਚੁੱਕਾ ਪਰ ਫਿਰ ਵੀ ਮੈਂ ਤੁਹਾਨੂੰ ਪੁੱਛ ਲਵਾਂ, ਤੁਸੀਂ ਜਿਹੜੇ ਕਿੰਨੀਆਂ ਬੋਲੀਆਂ ਭਾਸ਼ਾਵਾਂ ਦੇ ਗਿਆਤਾ ਉਹ ਕਿਹੜੀਆਂ ਆਉਂਦੀਆਂ? ਇੰਗਲਿਸ਼ ਪੰਜਾਬੀ ਦਾ ਤਾਂ ਚਲੋ ਆਪਾਂ ਨੂੰ ਪਤਾ ਹੀ ਆ। ਮੈਨੂੰ ਤੁਹਾਡੇ ਜਿਹੜੇ ਆਉਂਦੇ ਆ ਥੋੜ੍ਹੀ ਬਹੁਤ ਮੈਂ ਬਿਹਾਰੀ ਬੋਲ ਰਹਿਣਾ ਕਿਉਂਕਿ ਮੈਂ ਪਟਨਾ 'ਚ ਪੜ੍ਹਿਆ 6 ਸਾਲ ਤੇ ਮੁੜ ਕੇ ਉਰਦੂ ਮੈਂ ਹੁਣ ਸਿੱਖੀ ਹੈ। ਹੁਣ ਮੈਂ ਕਾਫੀ ਜਿੱਦਾਂ ਕਹਿ ਲਓ ਵੀ ਉਹਨੂੰ ਸਪੀਡ ਨਾਲ ਪੜ੍ਹ ਲੈਂਦਾ। ਪਰ ਵੈਸੇ ਬਚਪਨ 'ਚ 8ਵੀਂ ਦੀ ਛੁੱਟੀਆਂ ਦੇ ਵਿੱਚ ਸਾਡੇ ਇੱਕ ਟੈਨੈਂਟ ਕਿਰਾਏਦਾਰ ਹੁੰਦੇ ਸੀਗੇ ਅੰਮ੍ਰਿਤਸਰ, ਉੱਥੇ ਮੈਂ ਛੁੱਟੀਆਂ ਕੱਟਣ ਗਿਆ ਤੇ ਉਹਨਾਂ ਕੋਲ ਮੈਂ ਉਰਦੂ ਜਿਹੜਾ ਹੈਗਾ ਉਹ ਸਿੱਖਿਆ ਸੀ। ਸੋ ਹੁਣ ਜਿਹੜੀ ਉਸ ਚੀਜ਼ ਦੀ ਜ਼ਿਆਦਾ ਮੈਨੂੰ ਹੈਲਪ ਮਿਲ ਰਹੀ ਹੈ। ਉਰਦੂ ਤੇ ਸ਼ਾਹਮੁਖੀ ਮੈਨੂੰ ਪਤਾ ਮੈਂ ਬਹੁਤ ਸਾਈਡ ਟਰੈਕ ਹੋ ਰਿਹਾ ਹਾਂ ਇਸ ਚੀਜ਼ ਤੋਂ, ਪਰ ਥੋੜ੍ਹੀ ਜਿਹੀ ਮੈਨੂੰ ਰੋਚਕਤਾ ਇਸ ਦੇ ਵਿੱਚ ਲੱਗ ਰਹੀ ਹੈ। ਉਰਦੂ ਤੇ ਸ਼ਾਹਮੁਖੀ ਦੇ ਵਿੱਚ ਬਹੁਤ ਸਾਰੇ ਮੇਰੇ ਵਰਗੇ ਹੋਰ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਕੀ ਫ਼ਰਕ ਹੈਗਾ ਆ ਜਾਂ ਸਿਰਫ ਇੱਕ ਸਕ੍ਰਿਪਟ ਨੂੰ ਨਾਂ ਲੈਣ ਦਾ ਹੀ ਫ਼ਰਕ ਹੈ? ਨਹੀਂ, ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ ਉਹਨਾਂ ਦੀ ਲਿਖਾਈ ਦੇ ਵਿੱਚ, ਪਰ ਅੱਖਰ ਜਿਹੜੇ ਹੈਗੇ ਸੇਮ ਹੈਗੇ। ਬਹੁਤ ਇੰਟਰਸਟਿੰਗ ਕੁਐਸਚਨ ਹੈ। ਜਦੋਂ ਤੁਸੀਂ ਦੂਰੋਂ ਦੇਖੋਗੇ ਤੁਸੀਂ ਕਹਿ ਨਹੀਂ ਸਕਦੇ ਕਿ ਉਰਦੂ ਹੈ ਕਿ ਸ਼ਾਹਮੁਖੀ ਹੈ ਕਿਉਂਕਿ ਅੱਖਰ ਉਹੀ ਨੇ, ਅਲਫ ਬੇ ਪੇ ਤੇ ਟੇ। ਅੱਛਾ ਜੀ, ਪਰ ਲਿਖਣ ਦਾ ਤਰੀਕਾ ਵੱਖਰਾ, ਲਿਖਣ ਦਾ ਤਰੀਕਾ ਮਤਲਬ ਪਰ ਜਦੋਂ ਤੁਸੀਂ ਉਹਨੂੰ ਬੋਲਣਾ ਆ, ਜਦੋਂ ਤੁਸੀਂ ਸ਼ਾਹਮੁਖੀ ਨੂੰ ਬੋਲੋਗੇ ਤਾਂ ਇਦਾਂ ਲਿਖਿਆ ਹੋਣਾ, ਹਾਂ ਵੀ ਕਿੱਥੇ ਚੱਲਿਆ, ਕਦੋਂ ਸਕੂਲ ਜਾਣਾ, ਕੀ ਆਇਆ, ਇਦਾਂ ਲਿਖਿਆ ਹੋਣਾ। ਜਦੋਂ ਉਰਦੂ 'ਚ ਲਿਖਿਆ ਹੋਣਾ ਉਹ ਲਿਖਿਆ ਹੋਣਾ ਆਪ ਕਹਾਂ ਜਾ ਰਹੇ ਹੋ, ਉਹ ਹਿੰਦੀ ਵਾਂਗੂ ਬੋਲ ਹੋਣਾ। ਸੋ ਜਿਹੜੀ ਹਿੰਦੀ ਸੀ ਤੇ ਉਰਦੂ ਸੀ ਉਹ ਇੱਕ ਦੂਜੇ ਦੇ ਇਦਾਂ ਕੰਪੀਟੀਸ਼ਨ 'ਚ ਆ ਗਈਆਂ ਤੇ ਇੱਧਰ ਹੁਣ ਗੁਰਮੁਖੀ ਐਂਡ ਸ਼ਾਹਮੁਖੀ ਆ ਗਈਆਂ। ਸੋ ਇਹ ਬਹੁਤ ਇੰਟਰਸਟਿੰਗ ਦੁਨੀਆ 'ਚ ਇਹਦੇ ਨਾਲ ਦੀ ਕੋਈ ਜਿੱਦਾਂ ਹੈਗੀ ਐਗਜ਼ਾਮਪਲ ਨਹੀਂ ਮਿਲਦੀ ਵੀ ਉਹ ਲਿਖਿਆ ਅੱਖਰ ਉੱਦਾਂ ਹੀ ਜਾਂਦਾ, ਪਰ ਜਦੋਂ ਉਹਨੂੰ ਤੁਸੀਂ ਬੋਲਣਾ ਆ ਉਹ ਜਦੋਂ ਉਹ ਬੋਲੀ ਜਿਹੜੀ ਹੈਗੀ ਆ ਉਰਦੂ ਵਾਂਗੂ ਬੋਲ ਹੋਣ ਲੱਗ ਪਈ, ਉਹ ਫਿਰ ਹਿੰਦੀ ਵਾਂਗੂ ਬੋਲ ਹੋਣ ਲੱਗ ਪਈ, ਫਿਰ ਉਹ ਜਿਹੜੀ ਕਿ ਉਰਦੂ ਕਹਿਲਾਈ ਜਾਂਦੀ ਹੈ। ਅੱਛਾ, ਪਰ ਜਦੋਂ ਉਹ ਤੁਸੀਂ ਜੇ ਕੋਈ ਬੰਦਾ ਸ਼ਾਹਮੁਖੀ 'ਚ ਲਿਖੀ ਹੋਈ ਚੀਜ਼ ਪੜ੍ਹ ਰਿਹਾ, ਤੁਸੀਂ ਉਹਨੂੰ ਸੁਣ ਰਹੇ ਹੋ, ਦੇਖ ਨਹੀਂ ਰਹੇ, ਤੁਸੀਂ ਕਹਿਣਾ ਕਿ ਬੰਦਾ ਗੁਰਮੁਖੀ 'ਚ ਪੜ੍ਹ ਰਿਹਾ ਕਿਉਂਕਿ ਐਗਜ਼ੈਕਟਲੀ ਸੇਮ ਭਾਸ਼ਾ ਇੱਦਾਂ ਬੋਲਣੀ ਆ। ਹਾਂਜੀ, ਕਿ ਮੈਂ ਫਲਾਨੀ ਜਗ੍ਹਾ ਤੇ ਗਿਆ, ਮੈਂ ਉੱਦਾਂ ਬੱਸ 'ਚੋਂ ਉਤਰਿਆ, ਮੈਂ ਫਲਾਨੀ ਸਬਜ਼ੀ ਖਰੀਦੀ। ਇਹ ਹੈਗੀ ਆ ਗੁਰਮੁਖੀ ਜਾਂ ਸ਼ਾਹਮੁਖੀ, ਦੋਹਾਂ 'ਚ ਤੁਸੀਂ ਬੋਲੋਗੇ ਤਾਂ ਇੱਦਾਂ ਹੀ ਬੋਲ ਹੋਊਗਾ। ਜਦ ਕਿ ਜੇ ਤੁਸੀਂ ਉਰਦੂ 'ਚ ਇਹਨੂੰ ਬੋਲਣਾ ਚਾਹੋਗੇ ਤਾਂ ਤੁਸੀਂ ਹਿੰਦੀ ਵੱਲ ਨੂੰ ਕਰੋਗੇ ਕਿ ਮੈਂ ਵਹਾਂ ਗਿਆ ਥਾ, ਮਤਲਬ ਉਹ ਤੁਸੀਂ ਹਿੰਦੀ ਦੇ ਨਾਲ ਮਿਲਦੀ ਜੁਲਦੀ ਹੈਗੀ ਆ, ਉਹ ਜ਼ਿਆਦਾ ਬੋਲਣੀ ਆ। ਇਸ ਕਰਕੇ ਹੀ ਆਪਾਂ ਨੂੰ ਉਰਦੂ ਦੇ ਜਿਹੜੇ TV ਸੀਰੀਅਲ ਹੁੰਦੇ ਸਮਝ ਆ ਜਾਂਦੇ ਆ। ਜਿਹੜੇ ਪਾਕਿਸਤਾਨ ਦੇ ਲੋਕ ਹੈਗੇ ਉਹ ਹਿੰਦੀ ਫਿਲਮਾਂ ਬਾਲੀਵੁੱਡ ਦੀਆਂ ਦੇਖ ਲੈਂਦੇ ਆ ਕਿਉਂਕਿ ਉਹ ਹਿੰਦੀ 'ਚ ਹੁੰਦੀਆਂ ਤੇ ਉਹ ਉਹਨਾਂ ਦੀ ਉਰਦੂ ਦੇ ਨਾਲ ਮਿਲਦੀਆਂ ਹੁੰਦੀਆਂ। ਸੋ ਇਸ ਕਰਕੇ ਇਹ ਉਰਦੂ ਔਰ ਸ਼ਾਹਮੁਖੀ ਜਿਹੜੀ ਹੈਗੀ ਆ ਇਹਦੇ ਅੱਖਰ ਸੇਮ ਹੈਗੇ ਆ, ਪਰ ਜਿਹੜੀ ਬੋਲਣੀ ਹੈਗੀ ਆ, ਇਸ ਕਰਕੇ ਜਦੋਂ ਕਈ ਵਾਰੀ ਖਬਰ ਆਉਂਦੀ ਹੈ ਪਾਕਿਸਤਾਨ 'ਚ ਕਿ ਪੰਜਾਬੀ ਲਾਗੂ ਕੀਤੀ ਜਾਵੇ, ਪਾਕਿਸਤਾਨ 'ਚ ਵੀ ਲੋਕੀ ਬਹੁਤ ਧਰਨੇ ਦਿੰਦੇ ਆ, ਉਹ ਆਪਣੀ ਗੁਰਮੁਖੀ ਦੀ ਗੱਲ ਨਹੀਂ ਕਰ ਰਹੇ ਹੁੰਦੇ, ਉਹ ਸ਼ਾਹਮੁਖੀ ਦੀ ਗੱਲ ਆ, ਉਹ ਸ਼ਾਹਮੁਖੀ ਦੀ ਗੱਲ ਕਰ ਰਹੇ ਹੁੰਦੇ ਆ ਵੀ ਸ਼ਾਹਮੁਖੀ ਸਾਡੀ
ਜਿੱਦਾਂ ਹਾਲੇ ਹੈਗੀ ਉਹ ਮਾਂ ਬੋਲੀ ਹੈਗੀ ਉਹਨੂੰ ਪਿੱਛੇ ਨਾ ਕਰੋ, ਉਰਦੂ ਨੂੰ ਨਾ ਅੱਗੇ ਲਈ ਜਾਓ। ਮਤਲਬ ਉਹ ਦੇ ਆਰ ਫਾਈਟਿੰਗ ਫॉर ਸ਼ਾਹਮੁਖੀ ਵਰਸਸ ਉਰਦੂ। ਜੀ ਜੀ ਬਿਲਕੁਲ। ਆਪਾਂ ਵੀ ਜਦੋਂ ਲਹਿੰਦੇ ਪੰਜਾਬ ਦੀਆਂ ਬਾਤਾਂ ਪਾਕਿਸਤਾਨ ਤੋਂ ਮਸੂਦ ਮਦਲੀ ਹੁਣੀ ਪ੍ਰੋਗਰਾਮ ਕਰਦੇ ਆ, ਜੀ ਸੋ ਉਹ ਬੋਲਦੇ ਸ਼ਾਹਮੁਖੀ 'ਚ ਆ, ਸੁਣਦਾ ਆਪਾਂ ਨੂੰ ਪੰਜਾਬੀ 'ਚ। ਬਿਲਕੁਲ, ਔਰ ਉਹ ਕਈ ਵਾਰੀ ਪਤਾ ਨਹੀਂ ਲੱਗਦਾ ਔਰ ਬਹੁਤ ਮਿੱਠੀ ਲੱਗਦੀ ਹੈ ਬੋਲੀ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਫਰਕ ਜਿਹੜਾ ਬਿਲਕੁਲ ਨਹੀਂ ਮਹਿਸੂਸ ਜਿਹੜਾ ਹੁੰਦਾ, ਕਿਉਂਕਿ ਰਹਿਣੇ ਬਹਿਣੇ ਵੀ ਸਾਰਿਆਂ ਦੀ ਸੇਮ ਸੀ ਤੇ ਖਾਣੇ ਪੀਣੇ ਵੀ ਸੇਮ ਆ ਤੇ ਬੋਲਣੀ ਵੀ ਜਿਹੜੀ ਉਹ ਇੱਕੋ ਜਿਹੀ ਜਿਹੜੀ ਸੀਗੀ। ਤੇ ਵਾਪਸ ਆਪਾਂ ਇਸ ਚੈਪਟਰ ਦੇ ਵੱਲ ਜਿਹੜਾ ਉਹ ਆਉਂਦੇ ਜਾਈਏ। ਸੋ ਕੀ ਜਿਹੜੀਆਂ ਜਨਮ ਸਾਖੀਆਂ ਹੈਗੀਆਂ ਆ ਉਹ ਵੀ ਇਸ ਚੀਜ਼ ਨੂੰ ਮੰਨਦੀਆਂ ਨੇ, ਜਾਂ ਉਹਨਾਂ ਦੇ ਵਿੱਚ ਇਹ ਕੁਝ ਪਤਾ ਲੱਗਦਾ ਹੈ ਵੀ ਕਿਹਨਾਂ ਨੇ ਜਿਹੜੀ ਇਹ ਸਕ੍ਰਿਪਟ ਆ ਉਸ ਨੂੰ ਬਣਾਇਆ ਸੀਗਾ, ਜਾਂ ਇਹ ਵੱਖ-ਵੱਖ ਹੋਰ ਕਿਤਾਬਾਂ ਦੀਆਂ ਬਾਹਰਲੀਆਂ ਕਿਤਾਬਾਂ ਦੇ ਵਿੱਚ ਹੀ ਦਰਜ ਹੈਗਾ? ਨਹੀਂ, ਇਹਦੇ ਵਿੱਚ ਮੈਨੂੰ ਬੜੀ ਇੰਟਰਸਟਿੰਗ ਚੀਜ਼ ਮਿਲਦੀ ਹੈ, ਸਿੱਖਾਂ ਦੀ ਭਗਤਮਾਲਾ। ਸਿੱਖਾਂ ਦੀ ਭਗਤਮਾਲਾ ਹੈਗੀ ਆ ਹੁਣ ਭਾਈ ਮਨੀ ਸਿੰਘ ਜਨਮ ਸਾਖੀ ਦੇ ਨਾਮ ਤੇ ਮਸ਼ਹੂਰ ਹੈਗੀ। ਵੈਸੇ ਉਹ ਇਹ ਜਿਹੜਾ ਪ੍ਰੋਸੈਸ ਹੈਗਾ, ਹੁਣ ਆਪਾਂ ਗੱਲ ਕਰ ਰਹੇ ਸੀ ਪਹਿਲੇ ਪਾਤਸ਼ਾਹ ਔਰ ਦੂਜੇ ਪਾਤਸ਼ਾਹ ਦੀ, ਕਿ ਗੁਰਮੁਖੀ ਸਕ੍ਰਿਪਟ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੇ ਸਮੇਂ ਦੇ ਦੌਰਾਨ ਬਣਾਈ ਗਈ ਹੈ। ਇਹ ਜਿਹੜੀ ਭਾਈ ਮਨੀ ਸਿੰਘ ਜਨਮ ਸਾਖੀ ਦੇ ਵਿੱਚ ਮੈਨੂੰ ਕੀ ਮਿਲਿਆ, ਉਹ ਇਸ ਪ੍ਰੋਸੈਸ ਨੂੰ ਹੋਰ ਨੈਕਸਟ ਲੈਵਲ ਤੇ ਲੈ ਜਾਂਦੇ ਆ। ਉਹ ਲਿਖਦੇ ਆ ਵੀ ਗੁਰੂ ਅਰਜਨ ਦੇਵ ਜੀ ਦੇ ਪਾਤਸ਼ਾਹ ਦੇ ਵੇਲੇ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਹੈਗੇ ਆ, ਉਹ ਭਾਈ ਗੁਰਦਾਸ ਦੇ ਨਾਲ ਇਵੇਂ ਗੱਲ ਕਰ ਰਹੇ। ਉਹਨਾਂ ਨੇ ਜਿਹੜੀ ਇੱਕ ਲਾਈਨ ਹੈਗੀ ਵਿੱਚ ਕੋਟ ਕੀਤੀ ਹੈ, ਉਹ ਕਹਿੰਦੇ ਵੀ ਤਾਂ ਤੇ ਸਭ ਬਾਣੀਆਂ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਭਾਈ ਗੁਰਦਾਸ ਨੂੰ ਕਹਿ ਰਹੇ ਆ, ਤਾਂ ਤੇ ਸਭ ਬਾਣੀਆਂ ਇਕੱਠੀਆਂ ਕਰਕੇ ਗ੍ਰੰਥ ਦੀ ਬੀੜ ਕੀਸੇ, ਤੇ ਅੱਖਰ ਗੁਰਮੁਖੀ ਸੁਗਮ ਕੀਸੇ, ਸਭ ਕਿਸੇ ਦੇ ਵੇਖਣ ਵ ਸੁਗਾ ਆਵਣ। ਕਿ ਮਤਲਬ ਸਾਰੀ ਜਿਹੜੀ ਬਾਣੀ ਹੈਗੀ ਆ ਉਹਨੂੰ ਆਪਾਂ ਇੱਕ ਸਕ੍ਰਿਪਚਰ ਦੇ ਵਿੱਚ ਕੰਪਾਈਲ ਕਰੀਏ ਤੇ ਗੁਰਮੁਖੀ ਸਕ੍ਰਿਪਟ ਨੂੰ ਸਿੰਪਲੀਫਾਈ ਕਰੀਏ, ਤਾਂ ਕਿ ਹਰ ਕੋਈ ਇਨਸਾਨ ਇਹਨੂੰ ਪੜ੍ਹ ਜਾਂ ਸੁਣ ਆਸਾਨੀ ਨਾਲ ਸਕੇ, ਪੜ੍ਹ ਜਾਂ ਲਿਖ ਆਸਾਨੀ ਨਾਲ ਸਕੇ। ਹੁਣ ਮਤਲਬ ਭਾਈ ਮਨੀ ਸਿੰਘ ਜਨਮ ਸਾਖੀ, ਜਿਹਨੂੰ ਮਤਲਬ ਆਪਾਂ ਸਿੱਖਾਂ ਦੀ ਭਗਤਮਾਲਾ ਵੀ ਕਹਿੰਦੇ ਹਾਂ, ਉਹ ਮਤਲਬ ਇਹ ਪ੍ਰੋਸੈਸ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਪਹਿਲਾਂ ਆਪਾਂ ਗੁਰੂ ਅੰਗਦ ਦੇਵ ਜੀ ਤੱਕ ਕਹਿ ਰਹੇ ਸੀ ਵੀ ਉਸ ਵੇਲੇ ਬਣ ਗਿਆ, ਗੁਰਮੁਖੀ ਜਿਹੜੀ ਸੀ ਉਹ ਪੂਰੀ ਸਕ੍ਰਿਪਟ ਬਣ ਗਈ। ਪਰ ਹੁਣ ਇਹ ਸਿੱਖਾਂ ਦੀ ਭਗਤਮਾਲਾ ਭਾਈ ਮਨੀ ਸਿੰਘ ਜਨਮ ਸਾਖੀ ਇਹ 5ਵੇਂ ਗੁਰੂ ਸਾਹਿਬ ਤੱਕ ਲੈ ਗਏ, ਕਿ ਹਾਲੇ ਵੀ ਉਸ ਵੇਲੇ ਵੀ ਜਿਹੜੇ ਅੱਖਰ ਹੈਗੇ ਕੁਝ ਗੁਰਮੁਖੀ ਦੇ, ਉਹਨਾਂ ਦੀ ਰਿਫਾਈਨਮੈਂਟ ਜਿਹੜੀ ਆ ਉਹ ਚੱਲ ਰਹੀ ਹੈ। ਸੋ ਵਿਚ ਸ਼ੋਜ਼ ਕਿ ਇਟ ਵਾਜ਼ ਅ ਸਲੋ ਪ੍ਰੋਸੈਸ ਵਿਚ ਕੰਟੀਨਿਊਡ ਟਿਲ ਦਾ ਟਾਈਮ ਆਫ ਭਾਈ ਗੁਰਦਾਸ ਜੀ 5ਵੀਂ ਪਾਤਸ਼ਾਹੀ, ਜਦੋਂ ਫਿਰ ਮੁੜ ਕੇ ਜਾ ਕੇ ਸੰਪਾਦਨਾ ਕਰਕੇ ਕੰਪਾਈਲੇਸ਼ਨ ਜਿਹੜੀ ਹੈਗੀ ਆ ਆਦਿ ਗ੍ਰੰਥ ਦੀ ਕੀਤੀ ਗਈ ਹੈ 1604 ਦੇ ਵਿੱਚ। ਟਿਲ ਦੈਨ ਦਾ ਪ੍ਰੋਸੈਸ ਕੰਟੀਨਿਊਡ। ਜੀ ਜੀ ਜੀ। ਅਗਲੀ ਜਿਹੜੀ ਪੰਨੂ ਜੀ ਆਪਾਂ ਗੱਲ ਕਰਦੇ ਜਾਈਏ, ਜੇ ਆਪਾਂ ਗੁਰਦੁਆਰੇ ਦੇ ਇਤਿਹਾਸ ਦੇ ਉੱਤੇ ਜੇ ਗੱਲ ਕਰੀਏ, ਇਹ ਜਿਹੜਾ ਥਾਂ ਆ ਜਿੱਥੇ ਗੁਰੂ ਸਾਹਿਬ ਜੀ ਨੇ ਜਿਹੜੀ ਸਿੱਖਿਆ ਲਈ ਦਿੱਤੀ, ਇਹ ਗੁਰਦੁਆਰਾ ਜਿਹੜਾ ਕਹਿ ਸਕਦੇ ਹਾਂ ਵੀ ਉਹ ਕਦੋਂ ਹੋਂਦ ਦੇ ਵਿੱਚ ਆਇਆ, ਕਦੋਂ ਇਸ ਨੂੰ ਗੁਰਦੁਆਰਾ ਜਿਹੜਾ ਉਹ ਬਣਾਇਆ ਗਿਆ? ਹਾਂਜੀ, ਇਹਦੀ ਮੈਨੂੰ ਸਭ ਤੋਂ ਪਹਿਲੀ ਜਿਹੜੀ ਐਂਟਰੀ ਮਿਲੀ ਆ ਉਹ 1819-20 ਦੀ ਮਿਲੀ ਆ, ਜਦੋਂ ਭਾਈ ਗੁਰਬਖਸ਼ ਸਿੰਘ ਜੀ ਨੂੰ ਇੱਥੇ ਛੱਡਿਆ ਗਿਆ ਸੀ ਇੰਚਾਰਜ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਜਦੋਂ ਉਹ ਮੁਲਤਾਨ ਦੀ ਲੜਾਈ ਜਿੱਤ ਕੇ ਆਏ ਨੇ, ਕਿ ਇੱਥੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਸਥਾਨ ਬਣਾਇਆ ਜਾਵੇ ਜਾਂ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਬਣਾਏ ਜਾਣ। ਤਾਂ ਉਹਨਾਂ ਨੇ ਜਿਹੜੀ ਰਿਹਾਇਸ਼ ਕੀਤੀ ਸੀ ਭਾਈ ਗੁਰਬਖਸ਼ ਸਿੰਘ ਜੀ ਨੇ, ਉਹਨਾਂ ਨੇ ਆਪਣਾ 2 ਮੰਜ਼ਿਲਾ ਘਰ ਬਣਾਇਆ ਸੀ, ਪਾਂਧੇ ਦੇ ਘਰ ਦੇ ਬਿਲਕੁਲ ਨਾਲ ਲੱਗਦਾ, ਜਿਹੜਾ ਕਿ ਬਿਲਕੁਲ ਗੁਰਦੁਆਰਾ ਜਨਮ ਸਥਾਨ ਔਰ ਬਾਲ ਲੀਲਾ ਦੇ ਵਿਚਕਾਰ ਪੈਂਦਾ ਸੀ। ਸੋ ਉਹ ਜਿਹੜਾ ਉਹਨਾਂ ਦਾ ਘਰ ਸੀ, ਜਿਹੜਾ ਡਬਲ ਸਟੋਰੀ ਉਹਨਾਂ ਨੇ ਬਣਾਇਆ ਸੀ, ਜਿਹਨੂੰ ਉਸ ਵੇਲੇ ਅਟਾਰੀ ਸਾਹਿਬ ਕਿਹਾ ਗਿਆ ਸੀ। ਲੇਟਰ ਔਨ ਉਸ ਜਗ੍ਹਾ ਨੂੰ 1819-20 ਤੋਂ ਬਾਅਦ ਜਦੋਂ ਕੰਸਟਰਕਸ਼ਨ ਹੋ ਗਈ, ਭਾਈ ਗੁਰਬਖਸ਼ ਸਿੰਘ ਜੀ ਚਲੇ ਗਏ, ਉਹ ਜਿਹੜਾ ਉਹਨਾਂ ਦਾ ਘਰ ਸੀਗਾ, ਲੇਟਰ ਔਨ ਦੈਟ ਵਾਜ਼ ਡਿਵੈਲਪਡ ਨੈਕਸਟ ਟੂ ਜਿਹੜਾ ਪਾਂਧੇ ਦੇ ਘਰ ਦੇ ਬਿਲਕੁਲ ਨਾਲ ਸੀ। ਇਟ ਵਾਜ਼ ਰੀਨੇਮਡ ਐਜ਼ ਗੁਰਦੁਆਰਾ ਪੱਟੀ ਸਾਹਿਬ ਟੂ ਕਮੈਮੋਰੇਟ ਗੁਰੂ ਨਾਨਕਸ ਅਟੈਂਡੈਂਸ ਐਟ ਪਾਂਧਾ ਗੋਪਾਲ ਸਕੂਲ, ਤੇ ਮੁੜ ਕੇ ਜਿੱਥੇ ਉਹਨਾਂ ਨੇ ਕਿਹਾ ਜਾਂਦਾ ਕਿ ਇਹ ਪੱਟੀ ਦੀ ਵੀ ਰਚਨਾ ਕੀਤੀ ਸੀ। ਜੀ ਜੀ। ਆਪਾਂ ਜਦੋਂ ਉਸ ਰੀਸੈਂਟ ਇਤਿਹਾਸ ਦੇ ਵਿੱਚ ਜੇ ਆਪਾਂ ਗੱਲ ਕਰੀਏ, ਜਦੋਂ SGPC ਦਾ ਜਿਹੜਾ ਉਹ ਰੌਲਾ ਰਹਿ ਰਿਹਾ ਸੀਗਾ, ਉਸ ਦੌਰਾਨ ਕੀ ਜਿਹੜੀਆਂ ਚਰਚਾਵਾਂ ਸੀਗੀਆਂ, ਕੀ ਇਹ ਗੁਰਦੁਆਰਾ ਸਾਹਿਬ ਉਹ ਵੀ ਮਹੰਤਾਂ ਦੇ ਅਧੀਨ ਸੀਗਾ? ਇਹ ਨਹੀਂ, ਉਸ ਵੇਲੇ ਉਦਾਸੀ ਮਹੰਤ ਨਹੀਂ ਸੀ, ਇੱਥੇ ਨਿਰਮਲਾ ਸਾਧੂ ਸੀਗੇ ਤੇ 1947 ਤੱਕ ਇਹ ਨਿਰਮਲਾ ਸੈਕਟ ਦੇ ਕੋਲ ਜਿਹੜਾ ਕੰਟਰੋਲ 'ਚ ਰਿਹਾ, ਤੇ ਇੱਥੇ ਕੋਈ ਰੌਲਾ ਜਾਂ ਝਗੜਾ ਨਹੀਂ ਹੋਇਆ, ਕਿਉਂਕਿ ਇਸ ਗੁਰਦੁਆਰਾ ਸਾਹਿਬ ਦੀ ਕੋਈ ਬਾਹਲੀ ਸਰਕਾਰੀ ਰਿਕਾਰਡ ਦੇ ਵਿੱਚ ਮੈਨੂੰ ਕੋਈ ਹਿਸਟੋਰੀਕਲ ਇੰਪੋਰਟੈਂਸ ਨਹੀਂ ਮਿਲ ਸਕੀ, ਨਾ ਹੀ ਕੋਈ ਨਾਲ ਜ਼ਮੀਨ ਲੱਗੀ ਹੋਈ ਸੀਗੀ। ਇਸ ਕਰਕੇ ਆਪਾਂ ਪਹਿਲਾਂ ਵੀ ਜਿੱਦਾਂ ਗੱਲ ਕਰਕੇ ਹਟੇ ਹਾਂ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਕੋਈ ਇਹੋ ਜਿਹਾ ਕੋਈ ਵੱਡਾ ਨਾਲ ਸਟੇਟਸ ਨਹੀਂ ਸੀਗੀਆਂ, ਉੱਥੇ ਕੋਈ ਟ੍ਰਾਂਜੀਸ਼ਨ ਦੇ ਵਿੱਚ ਜਿਹੜੀ ਪ੍ਰੋਬਲਮ ਨਹੀਂ ਆਈ ਸੀਗੀ। ਤੇ ਜਦੋਂ ਆਜ਼ਾਦੀ ਦਾ ਟਾਈਮ ਸੀਗਾ, ਉਸ ਵਕਤ ਦਾ ਕੀ ਇੱਥੇ ਦੇ ਹਾਲਾਤ ਕੁਛ ਆਉਂਦਾ ਹੈ ਦਸਤਾਵੇਜ਼? ਹਾਂਜੀ, ਇਹ ਤੇ ਬਿਲਕੁਲ, ਕਿਉਂਕਿ ਨਾਲ ਹੀ ਹੈ ਗੁਰਦੁਆਰਾ ਜਨਮ ਸਥਾਨ ਦੇ। ਸੋ ਇਸ ਗੁਰਦੁਆਰਾ ਜਨਮ ਸਥਾਨ ਬਹੁਤ ਵੱਡਾ ਸੈਂਟਰ ਬਣਿਆ ਹੋਇਆ ਸੀ, ਆਲੇ ਦੁਆਲੇ ਦੇ ਪਿੰਡਾਂ ਦੇ about 2 ਲੱਖ ਦੇ ਕਰੀਬ ਜਿਹੜੇ ਲੋਕੀ ਸੀ ਇੱਥੇ ਇਕੱਠੇ ਹੋਏ ਸੀ। ਸੋ ਇਹ ਤਿੰਨੇ ਗੁਰਦੁਆਰਾ ਸਾਹਿਬ, ਗੁਰਦੁਆਰਾ ਜਨਮ ਸਥਾਨ, ਗੁਰਦੁਆਰਾ ਬਾਲ ਲੀਲਾ ਤੇ ਗੁਰਦੁਆਰਾ ਪੱਟੀ ਸਾਹਿਬ,
ਇਹ ਤਿੰਨਾਂ ਦਾ ਬੜਾ ਆਲੇ ਦੁਆਲੇ ਉਸ ਵੇਲੇ ਖੁੱਲ੍ਹਾ ਕੈਂਪਸ ਸੀਗਾ ਤੇ ਲੋਕੀ ਜਿਹੜੇ ਇਕੱਠੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਸੀ, ਜਿੱਥੇ ਮੁੜ ਕੇ ਫਿਰ ਹੈਜਾ ਵੀ ਇੱਕ ਵਾਰੀ ਫੈਲ ਗਿਆ ਸੀਗਾ। ਜੀ ਜੀ। ਤੇ ਜਿਹੜੀ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਜਿਹੜੇ ਪਾਂਧੇ ਦੇ ਕੋਲ ਗੁਰੂ ਸਾਹਿਬ ਨੂੰ ਪੜ੍ਹਨ ਭੇਜਿਆ ਗਿਆ ਸੀਗਾ, ਜੀ ਕੀ ਉਹਨਾਂ ਦਾ ਜਿਹੜਾ ਘਰ ਇਤਿਹਾਸਿਕ ਤੌਰ ਦੇ ਉੱਤੇ ਬਚਿਆ ਹੋਇਆ ਹੈ? ਜੀ ਬਿਲਕੁਲ, ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸਨ 2000 ਤੱਕ ਉਹ ਘਰ ਸੀ, ਜਿਹੜਾ ਬਿਲਕੁਲ ਪਿੱਛੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਸੀ। ਹੁਣ ਵੀ ਉਹ ਘਰ ਹੈਗਾ ਆ, ਪਰ ਉਹਨੂੰ ਹੁਣ ਰਿਪਲੇਸ ਕਰਕੇ ਉਹਨੂੰ ਹੁਣ ਇਸ ਵੇਲੇ ਉਹਦਾ ਨਾਮ ਸੱਚਖੰਡ ਰੂਮ, ਉਹਨੂੰ ਸੱਚਖੰਡ ਕਮਰਾ ਜਿੱਦਾਂ ਹੈਗਾ ਉਹ ਸੱਚਖੰਡ ਲਿਖਿਆ ਹੋਇਆ ਜੀ ਜੀ ਕਿਹਾ ਜਾਂਦਾ ਹੈ, ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰਾਤ ਨੂੰ ਜਿਹੜਾ ਹੈਗਾ ਉੱਥੇ ਰੱਖਿਆ ਜਾਂਦਾ ਹੈ। ਕਿ ਹਰ ਗੁਰਦੁਆਰਾ ਸਾਹਿਬ 'ਚ ਆਪਾਂ ਨੂੰ ਪਤਾ ਹੈ ਕਿ ਸੱਚਖੰਡ ਨਿਵਾਸ ਹੁੰਦਾ ਹੈ, ਜਿੱਥੇ ਗੁਰੂ ਮਹਾਰਾਜ ਦੀ ਆਪਾਂ ਜਿਹੜੀ ਹੋਲੀ ਸਕ੍ਰਿਪਚਰ ਹੈਗੀ ਆ ਰਾਤ ਨੂੰ ਜਾ ਕੇ ਉੱਥੇ ਰੱਖਦੇ ਹਾਂ। ਸੋ ਨਾ ਉਹ ਜਿਹੜਾ ਪਾਂਧੇ ਦਾ ਘਰ ਸੀਗਾ, ਉਹ ਜਿਹੜਾ ਕਮਰਾ ਸੀਗਾ, that has been replaced by this ਸੱਚਖੰਡ ਨਿਵਾਸ। ਜੀ। ਤੇ ਜਦੋਂ ਹੁਣ ਤੁਸੀਂ ਰੀਸੈਂਟਲੀ ਉੱਥੇ ਜਾ ਕੇ ਆਏ ਸੀਗੇ ਕੰਪਲੈਕਸ ਦੇ ਗੁਰਦੁਆਰਾ ਸਾਹਿਬ ਦੇ, ਕਿੱਦਾਂ ਦੇ ਹਾਲਾਤ ਤੁਹਾਨੂੰ ਨਜ਼ਰ ਆਏ? ਇਮਾਰਤ ਦੀ ਜਿਹੜੀ ਆ ਉਸ ਪੱਖੋਂ ਵੀ ਤੇ ਜਿਹੜੇ ਅੰਦਰ ਸੇਵਾਵਾਂ ਹੋ ਰਹੀਆਂ ਉਸ ਪੱਖੋਂ ਵੀ? ਮੈਨੂੰ ਬਹੁਤ ਹੀ ਚੰਗਾ ਲੱਗਾ ਇਹ ਗੁਰਦੁਆਰਾ ਸਾਹਿਬ, ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਨਨਕਾਣਾ ਸਾਹਿਬ 'ਚ ਰਹਿੰਦੇ ਹੋਏ ਸਮੂਹ ਸਿੱਖ ਸੰਗਤ, ਇਹ ਸਾਰੇ ਅਫਗਾਨੀ ਸਿੱਖ ਨੇ, ਪਸ਼ਤੂਨ ਸਿੱਖ ਨੇ, ਉਹ ਸਭ ਦੇ ਬੱਚੇ ਜਿਹੜੇ ਹੈਗੇ ਰੋਜ਼ ਸਵੇਰ ਨੂੰ ਆਪਣੇ ਰੈਗੂਲਰ ਸਕੂਲ ਜਾਣ ਤੋਂ ਪਹਿਲਾਂ ਇੱਥੇ ਆ ਕੇ ਜਿਹੜੀ ਸੰਥਿਆ ਲੈਂਦੇ ਨੇ, ਇੱਥੇ ਆ ਕੇ ਸਵੇਰ ਨੂੰ ਬੈਠਦੇ ਨੇ। ਔਰ ਜਦੋਂ ਕਹਿ ਲਓ ਵੀ ਗੁਰਦੁਆਰਾ ਪੱਟੀ ਸਾਹਿਬ, ਜਿੱਥੇ ਗੁਰੂ ਮਹਾਰਾਜ ਨੇ ਆਪਣੀ ਬਚਪਨ ਦੀ ਸਕੂਲ ਦੀ ਐਜੂਕੇਸ਼ਨ ਕੀਤੀ ਸੀ, ਇਸ ਵੇਲੇ ਵੀ ਇਹ ਗੁਰਦੁਆਰਾ ਸਾਹਿਬ ਉੱਥੇ ਦੇ ਲੋਕਲ ਬੱਚਿਆਂ ਨੂੰ ਜਿਹੜਾ ਹੈਗਾ ਉਹ ਐਜੂਕੇਸ਼ਨ ਜਿਹੜੀ ਹੈਗੀ ਆ ਪ੍ਰੋਵਾਈਡ ਕਰ ਰਿਹਾ ਹੈ। ਗੁੱਡ ਮੇਨਟੇਨਡ ਹਾਲਤ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ। ਔਰ ਸਭ ਤੋਂ ਵਧੀਆ ਗੱਲ ਹੈ ਕਿ ਜਿਹੜੇ ਇੱਥੇ ਅੰਦਰ ਸੇਵਾਦਾਰ ਨੇ, ਜਿਹੜੇ ਐਜੂਕੇਸ਼ਨ ਦੇਣ ਵਾਲੇ ਨੇ, ਉਹ ਬਹੁਤ ਹੀ ਜ਼ਿਆਦਾ ਮੈਂ ਨੋਟ ਕੀਤਾ, ਹਲੀਮੀ ਵਾਲੇ, ਬਹੁਤ ਨਾਈਸ। ਜਿੰਨੀ ਵਾਰੀ ਵੀ ਮੈਂ ਗਿਆ, ਬਹੁਤ ਤੜਕੇ ਉੱਠ ਕੇ ਉਹ ਬੱਚਿਆਂ ਨੂੰ ਕਹਿ ਲਓ ਭਈ ਤਨੋਂ ਮਨੋਂ ਧਨੋਂ, ਮਤਲਬ ਸਾਰਾ ਕੁਝ ਆਪਣੇ ਵੱਲੋਂ ਉਹ ਕਰਕੇ, ਮਤਲਬ ਬਹੁਤ ਸੇਵਾਵਾਂ ਜਿਹੜੀਆਂ ਪ੍ਰਦਾਨ ਕਰਦੇ ਆ। ਪਤਾ ਲੱਗਦਾ ਕਿ ਉਹ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਉਹ ਡੈਡੀਕੇਟਡ ਹੈਗੇ ਆ ਟੂਵਰਡਸ ਦਾ ਚਿਲਡਰਨ ਐਜੂਕੇਸ਼ਨ। ਸੋ ਇਹ ਗੁਰਦੁਆਰਾ ਪੱਟੀ ਸਾਹਿਬ ਔਰ ਗੁਰਦੁਆਰਾ ਜਨਮ ਸਥਾਨ, ਇਹ ਸਿਰਫ ਦੋ ਗੁਰਦੁਆਰਾ ਸਾਹਿਬ ਨੇ ਜਿਹੜੇ ਕਿ ਹਮੇਸ਼ਾ ਸਾਰਾ ਸਾਲ ਖੁੱਲ੍ਹੇ ਰਹਿੰਦੇ ਨੇ ਨਨਕਾਣਾ ਸਾਹਿਬ 'ਚ। ਅਦਰਵਾਈਜ਼ ਤੇ 7-8 ਗੁਰਦੁਆਰਾ ਸਾਹਿਬ ਨੇ, ਬਾਕੀ ਤੇ ਸਿਰਫ ਉਦੋਂ ਹੀ ਖੁੱਲ੍ਹਦੇ ਆ ਜਦੋਂ ਸੰਗਤ ਜਥੇ ਗਏ ਹੁੰਦੇ ਨੇ ਇੰਡੀਆ ਤੋਂ। ਠੀਕ ਹੈ। ਪਰ ਇਹ ਦੋ ਜਗ੍ਹਾ ਇਹੋ ਜਿਹੀਆਂ ਹੈਗੀਆਂ ਨੇ ਜਿੱਥੇ ਕਿ ਰੈਗੂਲਰ ਸੰਗਤ ਜਿਹੜੀ ਹੈਗੀ ਆ ਉਹ ਡੇਲੀ ਜਾਂਦੀ ਹੈ। ਜੀ, ਇਹ ਬਿਲਕੁਲ ਰਿਹਾਇਸ਼ੀ ਇਲਾਕੇ ਦੇ ਅਧੀਨ ਹੈਗਾ, ਉੱਥੇ ਵਿੱਚ ਹੀ ਹੈਗਾ ਇਹ? ਜੀ ਬਿਲਕੁਲ, ਆਲੇ ਦੁਆਲੇ ਬਹੁਤ ਡੈਂਸ ਪਾਪੂਲੇਸ਼ਨ ਹੈਗੀ, ਜਿਹੜੀ ਲੋਕਲ ਪਾਪੂਲੇਸ਼ਨ ਹੈਗੀ ਆ, ਮੁਸਲਿਮ ਪਾਪੂਲੇਸ਼ਨ ਹੈਗੀ ਆ ਜਾਂ ਹੋਰ ਸਿੱਖ ਪਾਪੂਲੇਸ਼ਨ ਹੈਗੀ ਆ। ਬਿਲਕੁਲ ਇਹ ਡੈਂਸ ਇਲਾਕੇ ਦੇ ਵਿੱਚ ਹੈਗਾ, ਕਿਉਂਕਿ ਇਹ ਉਹ ਇਲਾਕਾ ਹੈਗਾ ਜਿਹਦੇ ਬਿਲਕੁਲ ਸਾਹਮਣੇ ਇਹ ਭਾਈ ਮਰਦਾਨਾ ਜੀ ਦਾ ਇੱਕ ਗਲੀ ਦੇ ਵਿੱਚ ਘਰ ਹੁੰਦਾ ਸੀਗਾ। ਸੋ ਇਹ ਇਸ ਵੇਲੇ ਉਹ ਏਰੀਆ ਹੈ ਜਿਹੜਾ ਨਨਕਾਣਾ ਸਾਹਿਬ ਦਾ ਜਿਹੜਾ ਪੁਰਾਣਾ ਤਲਵੰਡੀ ਦਾ ਏਰੀਆ ਸੀਗਾ। ਜੀ। ਤੇ ਆਮ ਜਿਹੜੇ ਉੱਥੇ ਲੋਕ ਜਿਹੜੇ ਰਹਿ ਰਹੇ ਨੇ ਉਹ ਕੀ ਸੋਚਦੇ ਨੇ ਇਹਨਾਂ ਸਾਰੇ ਜਿਹੜੇ ਗੁਰੂ ਧਾਮਾਂ ਦੇ ਬਾਰੇ? ਇਹ ਐਕਚੁਅਲੀ ਬੜਾ ਇੰਟਰਸਟਿੰਗ ਕੁਐਸਚਨ ਹੈ ਉਹਨਾਂ ਦੇ ਲਈ। ਤੇ ਮਤਲਬ ਉਹਨਾਂ ਨੂੰ ਇਹ ਪਤਾ ਹੈ ਕਿ ਸਿੱਖਾਂ ਦਾ ਇਹ ਬੜਾ ਮੁਕੱਦਸ ਜਗ੍ਹਾ ਹੈਗੀ ਹੈ, ਬੜੀ ਕਹਿ ਲਓ ਵੀ ਹਿਸਟੋਰੀਕਲੀ ਇੰਪੋਰਟੈਂਟ ਜਗ੍ਹਾ ਹੈਗੀ। ਉਹਨਾਂ ਨੂੰ ਗੁਰਦੁਆਰਾ ਜਨਮ ਸਥਾਨ ਦਾ ਤੇ ਪਤਾ ਹੈ, ਪਰ ਇਹ ਜਿਵੇਂ ਗੁਰਦੁਆਰਾ ਪੱਟੀ ਸਾਹਿਬ ਹੋਇਆ, ਬਾਲ ਲੀਲਾ ਜੀ ਹੋਇਆ, ਜਾਂ ਗੁਰਦੁਆਰਾ ਕਿਆਰਾ ਸਾਹਿਬ, ਮਾਲਜੀ ਸਾਹਿਬ, ਇਹਨਾਂ ਬਾਰੇ ਥੋੜੀ ਬੜੀ ਹਿਸਟਰੀ ਤਾਂ ਪਤਾ ਹੈ ਲੋਕਾਂ ਨੂੰ, ਪਰ ਕਿਉਂਕਿ ਉਹਨਾਂ ਦੀ ਕਿਸੇ ਕਿਊਰੀਕੁਲਮ 'ਚ ਤਾਂ ਇਹ ਚੀਜ਼ਾਂ ਹੈ ਨਹੀਂ ਗੀਆਂ। ਉਹ ਆਪਣੇ ਸਟੂਡੈਂਟ ਸਟੱਡੀਜ਼ ਤਾਂ ਪੜ੍ਹਦੇ ਨਹੀਂ ਆ। ਆਉਣ ਵਾਲੇ ਯਾਤਰੂਆਂ ਤੋਂ ਉਹਨੂੰ ਪਤਾ ਲੱਗਦਾ ਕਿ ਚਲੋ ਹੁਣ ਸਾਲ 'ਚ 2 ਵਾਰੀ ਯਾਤਰੀ ਆਉਂਦੇ ਨੇ, ਇਹਦੇ ਸਿਰ ਤੇ ਉਹਨਾਂ ਦਾ ਕਈ ਵਾਰੀ ਲੋਕਲ ਬਿਜ਼ਨਸ ਵੀ ਵਧੀਆ ਚੱਲਦਾ ਹੈ। ਪਰ ਜ਼ਰੂਰਤ ਇਹ ਹੈਗੀ ਵੀ ਜਿਵੇਂ ਆਪਾਂ ਇਹ ਤਾਂ ਨਹੀਂ ਐਕਸਪੈਕਟ ਕਰ ਸਕਦੇ ਕਿ ਜਿਵੇਂ ਆਪਾਂ ਸਿੱਖ ਹਿਸਟਰੀ ਡਿਟੇਲ 'ਚ ਪੜ੍ਹਦੇ ਹਾਂ ਉਹ ਪੜ੍ਹਾਈ ਜਾਵੇ, ਪਰ ਕੁਛ ਨਾ ਕੁਛ ਬੇਸਿਕ ਜਿਹਾ, ਖਾਸ ਕਰਕੇ ਜਿਹੜੇ ਨਨਕਾਣਾ ਸਾਹਿਬ ਦੇ ਜੇ ਮੁਸਲਮਾਨ ਜਿਹੜੇ ਭਾਈ ਉੱਥੇ ਰਹਿੰਦੇ ਨੇ, ਉਹਨਾਂ ਨੂੰ ਥੋੜ੍ਹੀ ਜਿਹੀ ਐਡਵਾਂਸਡ, ਇਸ ਜਿਹਦੇ ਕਰਕੇ ਮੇਰਾ ਬਹੁਤ ਜ਼ੋਰ ਲੱਗਾ ਹੋਇਆ ਇਸ ਕਿਤਾਬ ਦੇ ਲਈ ਕਿ ਆਪਾਂ ਲਿਖੀਏ ਇਸ ਹਿਸਾਬ ਨਾਲ ਆ ਕਿ ਆਪਾਂ ਹੋਰ ਸੋਰਸਿਸ ਵੀ ਲਏ ਆ ਕਿ ਫਾਰਸੀ ਦੀ ਕਿਤਾਬਾਂ ਨੇ ਕੀ ਲਿਖਿਆ, ਕਿ ਇਸ ਕਿਤਾਬ ਨੂੰ ਉੱਥੇ ਜਾ ਕੇ ਇੱਦਾਂ ਵੰਡਿਆ ਜਾਵੇ ਤਾਂ ਕਿ ਉਹਨਾਂ ਨੂੰ ਹਰੇਕ ਜਗ੍ਹਾ ਦੀ ਅਹਿਮੀਅਤ ਬਣੇ, ਤਾਂ ਕਿ ਉਹਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਲੱਗੇ ਕਿ ਇੱਥੇ ਤਾਂ ਇਹ ਇੰਨਾ ਵੱਡਾ ਇਤਿਹਾਸ ਹੋਇਆ, ਅਸੀਂ ਇਸ ਗੁਰਦੁਆਰਾ ਸਾਹਿਬ ਬਾਰੇ ਅਲੱਗ ਰਿਸਰਚ ਕਰਵਾਈਏ, ਥੀਸਿਸ ਕਰਵਾਈਏ, ਹਾਇਰ ਸਟੱਡੀ ਕਰਵਾਈਏ। ਉੱਥੇ ਦੇ ਜਿਹੜਾ ਮੁਸਲਿਮ ਭਾਈਚਾਰਾ ਹੈਗਾ, ਲੋਕਲ ਹਿਸਟੋਰੀਅਨਸ ਦੀ ਹੈਲਪ ਦੇ ਨਾਲ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਹਾਇਰ ਰਿਸਰਚ, ਹਾਇਰ ਸਟੱਡੀ ਜਿਹੜੀ ਆ ਉਹ ਕਰਵਾਉਣ, ਤਾਂ ਕਿ ਇਹ ਜਿਹੜਾ ਲੋਡ ਆ ਇਹ ਸਿਰਫ ਇੰਟਰਨੈਸ਼ਨਲ ਸਿੱਖ ਟੂਰਿਸਟ ਨੂੰ ਨਾ ਫੀਲ ਹੋਵੇ ਕਿ ਮੈਂ ਜਾ ਕੇ ਸੇਵਾ ਸੰਭਾਲ ਕਰਨੀ ਹੈ। ਉੱਥੇ ਦੇ ਲੋਕਲ ਲੋਕਾਂ ਨੇ ਆਪਣੇ ਆਪ ਹੀ ਕਰਨ ਲੱਗ ਪੈਣਾ। ਉਹ ਲੋਕੀ ਬਹੁਤ ਜ਼ਿਆਦਾ ਸਤਿਕਾਰ ਕਰਨ ਵਾਲੇ ਨੇ, ਬਹੁਤ ਪਿਆਰ ਕਰਨ ਵਾਲੇ ਨੇ। ਜੇ ਆਪਾਂ ਉਹਨਾਂ ਨੂੰ ਇਹਦੀ ਹਿਸਟਰੀ ਥੋੜ੍ਹੀ ਜਿਹੀ ਡਿਟੇਲ 'ਚ ਔਰ ਸਰਲ ਭਾਸ਼ਾ 'ਚ ਔਰ ਅਨਬਾਇਸਡ ਹੋ ਕੇ ਦੱਸੀਏ। ਅਨਬਾਇਸਡ ਦਾ ਮਤਲਬ ਕਿ ਆਪਾਂ ਹਰੇਕ ਚੀਜ਼ ਇਹ ਵੀ ਦੇਖੀਏ ਕਿ ਪਹਿਲਾਂ ਉਹ ਆਪਣੇ ਇਤਿਹਾਸ 'ਚ ਇਸ ਇਵੈਂਟ ਨੂੰ ਕਿਵੇਂ ਪੜ੍ਹ ਰਹੇ ਆ, ਆਪਾਂ ਕਿਵੇਂ ਪੜ੍ਹ ਰਹੇ ਹਾਂ, ਫਿਰ ਉਹਨੂੰ ਥੋੜ੍ਹਾ ਨਿਊਟਰਲ ਤਰੀਕੇ ਨਾਲ ਲਿਖਿਆ ਜਾਵੇ ਵਿਦ ਪ੍ਰੋਪਰ ਸਾਈਟੇਸ਼ਨਸ, ਜਿਹੜੀ ਆਪਾਂ ਆਪਣੀ ਕਿਤਾਬ 'ਚ ਕੋਸ਼ਿਸ਼ ਕੀਤੀ ਹੈ। ਤੇ ਮੁੜ ਕੇ ਇਸ ਆਪਣੀ ਕਿਤਾਬ ਨੂੰ ਉੱਥੇ ਦੇ ਹਰ ਸਕੂਲ ਲਾਇਬ੍ਰੇਰੀ ਤੱਕ ਜਿਹੜਾ ਹੈਗਾ ਉਹ ਪਹੁੰਚਾਇਆ ਜਾਵੇ, ਜਿਹਦੇ ਲਈ ਮੈਨੂੰ ਤੁਹਾਡੇ ਸਾਰੇ ਸੁਣਨ ਵਾਲਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਜੀ ਬਿਲਕੁਲ। ਸੋ ਸਰੋਤਿਓ, ਇਹ ਜੇ ਕਿਤਾਬ ਨੂੰ ਤੁਸੀਂ ਬਾਏ ਕਰਨਾ ਚਾਹੁੰਦੇ ਹੋ
ਪੜ੍ਹਨਾ ਚਾਹੁੰਦੇ ਹੋ, ਇੰਗਲਿਸ਼ ਦੇ ਵਿੱਚ ਲਿਖੀ ਹੋਈ ਕਿਤਾਬ ਆ ਡਾਕਟਰ ਦਲਵੀਰ ਪੰਨੂ ਹੋਣਾ ਦੀ। ਐਮਾਜ਼ੋਨ ਦੇ ਉੱਤੇ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ। ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਉਪਲਬਧ ਹੈਗੀ ਐਮਾਜ਼ੋਨ ਦੇ ਉੱਤੇ, ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ। ਅਤੇ ਉੱਥੇ ਜਾ ਕੇ ਤੁਸੀਂ ਸਰਚ ਕਰਨਾ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਇਸ ਕਿਤਾਬ ਦਾ ਜਿਹੜਾ ਆ ਉਹ ਨਾਮ ਹੈਗਾ, ਜਾਂ ਡਾਕਟਰ ਦਲਵੀਰ ਪੰਨੂ ਕਰਕੇ ਜਿਹੜਾ ਆ ਉਹ ਤੁਸੀਂ ਉੱਥੇ ਜਾ ਕੇ ਸਰਚ ਕਰ ਸਕਦੇ ਹੋ। ਅਤੇ ਇੱਕ ਵਾਰੀ ਫੇਰ ਮੈਂ ਕਹਿਣਾ ਚਾਹੁੰਦਾ ਆ ਵੀ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਪਬਲਿਕ ਲਾਇਬ੍ਰੇਰੀਜ਼ ਦੇ ਦੁਆਰਾ ਨਵੀਆਂ ਕਿਤਾਬਾਂ ਜਿਹੜੀਆਂ ਆ ਉਹ ਬਾਏ ਕੀਤੀਆਂ ਜਾਂਦੀਆਂ ਨੇ ਆਪਣੇ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਲਈ। ਅਤੇ ਤੁਸੀਂ ਆਪਣੇ ਜਿਹੜੇ ਉੱਥੇ ਲੋਕਲ ਲਾਇਬ੍ਰੇਰੀਅਨਸ ਹੈਗੇ, ਲੋਕਲ ਲਾਇਬ੍ਰੇਰੀ ਦੇ, ਉਹਨਾਂ ਨੂੰ ਜਾ ਕੇ ਬੇਨਤੀ ਰਿਕੁਐਸਟ ਜਿਹੜੀ ਹੈ ਚਿੱਠੀ ਲਿਖ ਦਿਓ, ਜਾਂ ਆਪ ਜਾ ਕੇ ਉੱਥੇ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ ਵੀ ਇਹ ਜਿਹੜੀ ਕਿਤਾਬ ਡਾਕਟਰ ਦਲਵੀਰ ਸਿੰਘ ਪੰਨੂ ਹੋਣਾ ਦੀ ਹੈਗੀ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਸ ਨੂੰ ਜਿਹੜਾ ਆ ਉਹ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਰੱਖਿਆ ਜਾਵੇ। ਇਹਨਾਂ ਦੀ ਵੀ ਮਦਦ ਆ, ਆਪਣੀ ਵੀ ਮਦਦ ਆ, ਅਤੇ ਇਸ ਬਹਾਨੇ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਪਈ ਹੋਈ ਕਿਤਾਬ ਦਾ ਪਤਾ ਨਹੀਂ ਹੁੰਦਾ ਕਿੰਨੇ ਜਿਹੜੀ ਆ ਉਹ ਚੈੱਕਆਊਟ ਕਰਾ ਕੇ ਲੈ ਜਾਣੀ ਹੈ, ਅਤੇ ਕਿੰਨੇ ਪੜ੍ਹਨੀ ਹੈ, ਅਤੇ ਕੌਣ ਇਸ ਦੇ ਵਿੱਚ ਹੋਰ ਦਿਲਚਸਪੀ ਦੇ ਨਾਲ ਜਿਹੜਾ ਉਹ ਬਾਅਦ ਦੇ ਵਿੱਚ ਪੜ੍ਹੂਗਾ। ਸੋ ਆਈ ਥਿੰਕ ਇਹ ਇੱਕ ਵਧੀਆ ਕੰਮ ਜਿਹੜਾ ਹੋਊਗਾ। ਡਾਕਟਰ ਪੰਨੂ, ਮੈਨੂੰ ਪਤਾ ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਆ, ਪਰ ਮੈਂ ਕੁਛ ਕੁ ਜਿਹੜੀਆਂ ਚੀਜ਼ਾਂ ਮੁੜ ਵਾਪਸ ਜਿਹੜੀ ਸਕ੍ਰਿਪਟ ਵਾਲੇ ਪਾਸੇ ਨੂੰ ਮੈਂ ਥੋੜ੍ਹਾ ਜਿਹਾ ਹੋਰ ਇਸ ਦੇ ਬਾਰੇ ਜਿਹੜਾ ਆਉਣਾ ਚਾਹੁੰਦਾ ਆ। ਜਿਸ ਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਵੀ ਗੁਰਮੁਖੀ ਦਾ ਪ੍ਰੈਡੀਸੈਸਰ ਆਪਾਂ ਕਹਿ ਸਕਦੇ ਵੀ ਉਸ ਤੋਂ ਪਹਿਲਾਂ ਜਿਹੜੀ ਲੰਡਾ ਸਕ੍ਰਿਪਟ ਸੀਗੀ, ਜਿਸ ਨੂੰ ਹੁਣ ਆਖਿਆ ਜਾ ਰਿਹਾ ਵੀ ਉਸ ਦੇ ਉੱਤੇ ਉਸ ਨੂੰ ਪੜ੍ਹਿਆ ਜਾਣਾ ਹੁਣ ਕਿਤੇ ਨਾ ਕਿਤੇ ਕਾਫੀ ਘੱਟ ਆ ਜਾਂ ਨਾਮੁਮਕਿਨ ਵਾਲੀ ਗੱਲ ਹੀ ਆ। ਕੀ ਆਪਣੇ ਜਿਹੜੇ ਸਿੱਖ ਰਿਸਰਚਰਸ ਦੇ ਦੁਆਰਾ ਇਸ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਰਿਸਰਚ ਕੀਤੀ ਜਾ ਰਹੀ ਆ? ਕੀ ਕੁਛ ਇਹ ਇੱਕ ਵਧੀਆ ਚੀਜ਼ ਨਹੀਂ ਹੋਊਗੀ ਜੇ ਇਸ ਦੇ ਬਾਰੇ ਜ਼ਿਆਦਾ ਪਤਾ ਹੋਊਗਾ, ਸ਼ਾਇਦ ਗੁਰੂ ਨਾਨਕ ਦੇਵ ਜੀ ਦੀ ਹੱਥ ਲਿਖਤ ਚੀਜ਼ ਹੀ ਕੋਈ ਲੱਭ ਜਾਵੇ? ਹਾਂਜੀ, ਉਹ ਕਿਉਂਕਿ ਲੱਭੀ ਨਹੀਂ ਹੈ, ਇਸ ਕਰਕੇ ਇਹਦਾ ਵਰ ਕੋਈ ਇੰਟਰਸਟ ਨਹੀਂ ਹੈਗਾ। ਕਿਉਂਕਿ ਇਹ ਵੀ ਕਈ ਲੋਕੀ ਨਹੀਂ ਮੰਨਦੇ ਵੀ ਉਹਨਾਂ ਦੀ ਜਿਹੜੀ ਪੁਰਾਣੀ ਪਹਿਲਾਂ ਸਕ੍ਰਿਪਟ ਇੱਦਾਂ ਲੰਡਾ ਸਕ੍ਰਿਪਟ ਸੀ ਵੀ ਕਿ ਨਹੀਂ ਸੀਗੀ। ਈਵਨ ਜਿਹੜੀ ਪਾਲੀ ਸਕ੍ਰਿਪਟ ਹੈਗੀ ਆ ਉਹਦੇ ਬਾਰੇ ਵੀ ਇੱਦਾਂ ਹੀ ਹੈਗਾ। ਜ਼ਿਆਦਾ ਜਿਹੜਾ ਜ਼ੋਰ ਲੱਗਾ ਹੋਇਆ ਇਸ ਵੇਲੇ ਉਹ ਘੱਟੋ ਘੱਟ ਇਹੀ ਹੈ ਵੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀਆਂ ਚੀਜ਼ਾਂ ਹੈਗੀਆਂ, ਜਿਹੜੀ ਪੁਰਾਣੀ ਇੰਡੋ ਪਰਸ਼ੀਅਨ ਹੈ, ਜੇ ਉਹੋ ਹੀ ਕੁਛ ਜਿਹੜੇ ਸਕਾਲਰ ਹੈ ਸਿੱਖ ਲੈਣ, ਜੇ ਅੱਜ ਵੀ ਸਿੱਖਣਾ ਸ਼ੁਰੂ ਕਰਨ ਤਾਂ ਕਾਫੀ 15-20 ਸਾਲਾਂ ਬਾਅਦ ਆਪਾਂ ਨੂੰ ਜਿਹੜੇ ਹੈਗੇ ਰਿਜ਼ਲਟ ਆਉਣੇ ਸ਼ੁਰੂ ਹੋ ਸਕਦੇ, ਕਿਉਂਕਿ ਬਹੁਤ ਡਾਟਾ ਸਿੱਖ ਰਾਜ ਦਾ ਪਾਕਿਸਤਾਨ ਦੇ ਵਿੱਚ ਪਿਆ ਜਿਹੜਾ ਪੁਰਾਣੀ ਇੰਡੋ ਪਰਸ਼ੀਅਨ 'ਚ ਹੈਗਾ। ਹੁਣ ਪ੍ਰੋਬਲਮ ਇਹ ਆਉਂਦੀ ਹੈ ਵੀ ਜਦੋਂ ਹੁਣ ਆਪਾਂ ਸਿੱਖਦੇ ਹਾਂ ਆਪਣੀ ਏਜ ਦੇ ਵਿੱਚ, ਆਪਾਂ ਮਾੜਾ ਮੋਟਾ ਉਰਦੂ ਸਿੱਖ ਲਿਆ, ਫਾਰਸੀ ਵੀ ਸਿੱਖ ਸਕਦੇ ਹਾਂ, ਪਰ ਤਾਂ ਵੀ ਆਪਾਂ ਉਨੀ ਸਪੀਡ ਨਾਲ ਉਹ ਪੁਰਾਣੀਆਂ ਕਿਤਾਬਾਂ, ਉਹ ਡਾਟਾ ਮਾਈਨਿੰਗ ਨਹੀਂ ਕਰ ਸਕਦੇ। ਇਹ ਤਾਂ ਬਚਪਨ ਤੋਂ ਹੀ ਆਪਾਂ ਨੂੰ ਲੈਂਗੁਏਜ ਇੱਦਾਂ ਪੜ੍ਹਨੀ ਪੈਣੀ ਹੈ, ਮਤਲਬ ਹੁਣ ਤੋਂ ਹੀ ਸਿੱਖ ਸੰਸਥਾਵਾਂ ਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਛੋਟੀ ਕਲਾਸਿਸ ਤੋਂ ਇਹ ਸਭ ਕੁਝ ਸਿਖਾਉਣਾ ਪੈਣਾ ਆ, ਤਾਂ ਕਿ ਜਦੋਂ ਵੱਡੇ ਹੋਣ ਰਿਸਰਚ ਕਰਨ ਜੋਗੀ ਜਿਹੜੀ ਐਜੂਕੇਸ਼ਨ ਦੀ ਲੈਂਗੁਏਜ ਦੀ ਫਲੂਐਂਸੀ ਹੈ ਉਹ ਡਿਫਰੈਂਟ ਹੁੰਦੀ ਹੈ ਦੈਨ ਲਰਨਿੰਗ ਸਮਥਿੰਗ ਐਟ ਏ ਐਲਡਰ ਏਜ, ਜਿਵੇਂ ਕਿ ਆਪਾਂ ਸਿੱਖਦੇ ਹਾਂ। ਜਿਹੜੀ ਲੰਡਾ ਸਕ੍ਰਿਪਟ ਦੀ ਗੱਲ ਹੈ ਜਾਂ ਜਿਹੜੀਆਂ ਪੁਰਾਣੀਆਂ ਸਕ੍ਰਿਪਟਸ ਦੀ ਗੱਲ ਹੈ, ਇਹਦਾ ਹੁਣ ਡਾਟਾ ਬਹੁਤ ਘੱਟ ਅਵੇਲੇਬਲ ਹੈਗਾ। ਕਿ ਮਤਲਬ ਜੇ ਕੋਈ ਸਿੱਖ ਲੈਂਦਾ ਵੀ ਹੈ ਤਾਂ ਕਿਵੇਂ ਕਿ ਜਿਵੇਂ ਪਹਿਲਾਂ ਕਹਿ ਕੇ ਹਟਿਆ ਵੀ ਕੁਝ ਗੁਰਦੁਆਰਾ ਸਾਹਿਬ ਹੈਗੇ ਪਾਕਿਸਤਾਨ 'ਚ, ਮੈਨੂੰ 2 ਜਾਂ 3 ਮਿਲੇ ਨੇ ਜਿੱਥੇ ਸਿਰਫ ਉਹ ਸਲੈਬਸ ਜਿਹੜੀਆਂ ਹੈਗੀਆਂ ਉਸ ਸਕ੍ਰਿਪਟ ਦੇ ਵਿੱਚ ਲਿਖੀਆਂ ਹੋਈਆਂ ਮਿਲੀਆਂ ਜੀ, ਪਰ ਕੋਈ ਇਹੋ ਜਿਹਾ ਇਤਿਹਾਸ ਜਿਹੜਾ ਹੈਗਾ ਲਿਖਿਆ ਹੋਇਆ ਕੋਈ ਉਹ ਪੁਰਾਤਨ ਸਕ੍ਰਿਪਟ ਦੇ ਵਿੱਚ ਨਹੀਂ ਮਿਲਦਾ ਹੈ। ਸੋ ਆਮ ਨਾਟ ਸ਼ੋਰ ਕਿ ਉਹਦੀ ਕਿੰਨੀ ਕੁ ਜ਼ਿਆਦਾ ਵੈਲਿਊ ਨਿਕਲੂਗੀ ਉਸ ਚੀਜ਼ ਨੂੰ ਸਿੱਖਣ ਦੇ ਲਈ, ਪਰ ਇਹ ਇੰਨਾ ਜ਼ਰੂਰ ਹੈ ਵੀ ਘੱਟੋ ਘੱਟ ਕੋਈ ਤਾਂ ਹੋਣਾ ਚਾਹੀਦਾ ਨਾ ਜਿਹੜਾ ਉਹਨੂੰ ਆਰਾਮ ਦੇ ਨਾਲ ਪੜ੍ਹ ਸਕੇ। ਮਤਲਬ ਬਹੁਤ ਸਾਰੇ ਦੋਸਤ ਨੇ ਮੇਰੇ ਇੰਡੀਆ ਪਾਕਿਸਤਾਨ ਜਿਹੜੇ ਹਿਸਟੋਰੀਅਨ ਨੇ, ਉਹ ਵੀ ਸਾਰਿਆਂ ਨੇ ਕੋਈ ਇੱਕ ਅੱਖਰ ਪੜ੍ਹ ਕੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਬੜੀ ਮੁਸ਼ਕਿਲ ਕਰਕੇ, ਜਿਹੜਾ ਕਿ ਮਤਲਬ ਤਰਾਸਦੀ ਹੈ ਕਿ ਸਾਡੇ ਕੋਲ ਇਸ ਵੇਲੇ ਉਹ ਕਿੰਨੇ ਯੂਨੀਵਰਸਿਟੀਜ਼, ਕਿੰਨੇ ਅਦਾਰੇ, ਭਾਸ਼ਾ ਵਿਭਾਗ ਕਿੰਨੇ ਨੇ ਇੰਡੀਆ ਪਾਕਿਸਤਾਨ ਦੋਨਾਂ 'ਚ, ਕਿਸੇ ਕੋਲ ਵੀ ਜਿਹੜੀਆਂ ਇਹ ਭਾਸ਼ਾ ਜਿਹੜੀਆਂ ਪਹਿਲਾਂ ਸੀਗੀਆਂ ਪੰਜਾਬੀ ਤੋਂ, ਕਿਉਂਕਿ ਕੰਬੀਨੇਸ਼ਨ ਆਫ ਕਿੰਨੀਆਂ, ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ, ਕਈ ਸਕ੍ਰਿਪਟਸ ਦੀ ਕੰਬੀਨੇਸ਼ਨ ਕਰਕੇ ਜਿਹੜੀ ਮੁੜ ਕੇ ਗੁਰਮੁਖੀ ਜਿਹੜੀ ਹੈਗੀ ਉਹ ਡਿਵੈਲਪ ਹੋਈ ਹੈ। ਉਹ ਜਿਨ੍ਹਾਂ ਤੋਂ ਵੀ ਪਹਿਲਾਂ ਡਿਵੈਲਪ ਹੋਈ ਹੈ ਉਹਨਾਂ ਸਾਰਿਆਂ ਦਾ ਕੋਈ ਨਾ ਕੋਈ ਮਾਹਰ ਹੋਣਾ ਚਾਹੀਦਾ ਹੈ, ਜਿਹੜਾ ਸਾਨੂੰ ਥੋੜ੍ਹਾ ਜਿਹਾ ਸੌਖਾ ਤਰੀਕੇ ਦੇ ਨਾਲ ਕਰਕੇ ਉਹ ਜਦੋਂ ਕੋਈ ਚੀਜ਼ ਪੁਰਾਣੀ ਲੱਭਦੀ ਹੈ ਉਹਨੂੰ ਫਟਾਫਟ ਡਿਸਾਈਫਰ ਕਰੀਏ ਅਤੇ ਉਹਨੂੰ ਅੱਗੇ ਜਿਹੜੀ ਹੈਗੀ ਆ ਟਰਾਂਸਲੇਸ਼ਨ ਕਰੇ। ਪਰ ਆਪਾਂ ਤੋਂ ਜਿਵੇਂ ਮੈਂ ਗੱਲ ਕੀਤੀ ਆ ਜਿਹੜੀਆਂ ਜਨਮ ਸਾਖੀਆਂ ਦੀ ਲੈਂਗੁਏਜ ਹੀ ਲੈ ਲਓ, ਇਹ ਗੁਰਮੁਖੀ 'ਚ ਲਿਖੀਆਂ ਹੋਈਆਂ ਹੁਣ ਜੀ, ਇਹ ਪੜ੍ਹਨੀਆਂ ਬਹੁਤ ਮੁਸ਼ਕਿਲ ਲੱਗਦੀਆਂ। ਮੈਨੂੰ ਵੀ 3-4 ਸਾਲ ਲੱਗੇ ਨੇ ਇਹਨਾਂ ਦੇ ਨਾਲ ਥੋੜ੍ਹੀ ਜਿਹੀ ਸਪੀਡ ਫੜਨ ਦੇ ਲਈ। ਇਹਨਾਂ ਤੋਂ ਬਾਅਦ ਕਿਤਾਬਾਂ ਹੋਰ ਆ ਜਾਂਦੀਆਂ, ਰਤਨ ਸਿੰਘ ਭੰਗੂ ਜੀ ਦੀ ਕਿਤਾਬ ਆ ਜਾਂਦੀ ਹੈ, ਈਵਨ ਸੂਰਜ ਪ੍ਰਕਾਸ਼ ਗ੍ਰੰਥ ਆ ਜਾਂਦੀ ਹੈ, ਇਹ ਸਾਰੀਆਂ ਕੰਟਰੋਵਰਸ਼ੀਅਲ ਕਈ ਵਾਰੀ ਚੀਜ਼ਾਂ ਆ ਜਾਂਦੀਆਂ, ਪਰ ਉਹਨਾਂ ਨੂੰ ਪੜ੍ਹਨ ਦੇ ਲਈ ਵੀ ਹੁਣ ਆਪਣੇ ਲਈ ਸੌਖਾ ਨਹੀਂ ਹੈਗਾ, ਕਿਉਂਕਿ ਉਹ ਅੱਖਰ ਜਿਹੜੇ ਪੰਜਾਬੀ ਦੇ ਹੁਣ ਬਹੁਤ ਜ਼ਿਆਦਾ ਲੁਪਤ ਹੋ ਚੁੱਕੇ ਆ, ਉਹ ਅੱਖਰ ਗਵਾ ਚੁੱਕੇ ਆ। ਇੱਦਾਂ ਹੀ ਗੁਰਬਲਾਸ ਹੈਗੇ ਆ, ਤੁਸੀਂ ਉਹ ਪੜ੍ਹਨ ਲੱਗੋ ਉਹਨਾਂ ਦੇ ਵਿੱਚ ਲੈਂਗੁਏਜ ਦਾ ਬਹੁਤ ਫਰਕ ਆ ਜਾਂਦਾ ਹੈ। ਜਿਵੇਂ ਦਸਮ ਗ੍ਰੰਥ, ਉਹ ਆਪਣੇ ਆਪ 'ਚ ਹੀ ਇੱਕ ਮੁੱਦਾ ਹੈਗਾ ਜਿਹਨੂੰ ਕਈ ਲੋਕ ਬਿਲੀਵ ਕਰਦੇ ਆ ਕਿ 10ਵੇਂ ਪਾਤਸ਼ਾਹ ਦਾ ਲਿਖਿਆ ਹੋਇਆ ਕਿ ਨਹੀਂ ਲਿਖਿਆ ਹੋਇਆ, ਪਰ ਉਸ ਤੋਂ ਬਿਨਾਂ ਚੱਕਰ ਇਹ ਆ ਵੀ ਜੇ ਆਪਾਂ ਉਸ ਝਗੜੇ 'ਚ ਨਾ ਵੀ ਪਈਏ, ਆਪਾਂ ਉਹਨੂੰ ਪੜ੍ਹਨਾ ਚਾਹੀਏ। ਆਪਾਂ ਸਪੀਡ ਦੇ ਨਾਲ ਉਹ ਜਿਹੜਾ ਪੁਰਾਣਾ ਗੁਰਮੁਖੀ 'ਚ ਲਿਖਿਆ ਹੋਇਆ ਇਤਿਹਾਸਿਕ ਦਸਤਾਵੇਜ਼ ਨੇ ਜਾਂ ਹੋਲੀ ਸਕ੍ਰਿਪਚਰ ਹੈ, ਉਹ ਆਪਣੀ ਸਪੀਡ ਬਣਦੀ ਨਹੀਂ ਆ, ਕਿਉਂਕਿ ਉਹ ਅੱਖਰ ਜਿਹੜੇ ਹੈਗੇ ਹੁਣ ਆਪਣੀ ਡੇਲੀ ਲੈਂਗੁਏਜ ਦੇ ਵਿੱਚ
ਆਉਂਦੇ ਹੀ ਨਹੀਂ ਹੈਗੇ। ਜੀ। ਤੇ ਜਿਹੜੀ ਤੁਸੀਂ ਜਿਹੜੀ ਪੁਰਾਣੀ ਇੰਡੋ ਪਰਸ਼ੀਅਨ ਜਿਹੜੀਆਂ ਭਾਸ਼ਾਵਾਂ ਬੋਲੀਆਂ ਦੀ ਜਿਹੜੀ ਗੱਲ ਕਰ ਰਹੇ ਸੀ, ਜਿਨ੍ਹਾਂ ਦੇ ਵਿੱਚ ਆ, ਕੀ ਉਹ ਸਾਰੇ ਦਸਤਾਵੇਜ਼ ਡਾਕੂਮੈਂਟਸ ਕਰ ਲਏ ਗਏ ਹੋਏ ਆ ਕਿ ਨਹੀਂ, ਵੀ ਜਸਟ ਇਨ ਕੇਸ ਜੇ ਆਉਣ ਵਾਲੇ ਸਮੇਂ 'ਚ ਕਿਸੇ ਦਾ ਜੇ ਰੁਚੀ ਬਣਦੀ ਹੈ ਇਸ ਪਾਸੇ ਵੱਲ ਨੂੰ, ਵੀ ਅਸੀਂ ਸਿੱਖਣਾ ਚਾਹੁੰਦੇ ਹਾਂ ਜਾਂ ਹੋਰ ਰਿਸਰਚ ਕਰਨਾ ਚਾਹੁੰਦੇ ਹਾਂ, ਕੀ ਉਹ ਸਾਰਾ ਕੁਝ ਮੌਜੂਦ ਹੈਗਾ ਕਿਸੇ ਇੱਕ ਥਾਂ ਦੇ ਉੱਤੇ? ਨਹੀਂ ਜੀ, ਇਹ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ, ਔਰ ਇਹਦੇ ਲਈ ਮੈਂ ਕਾਫੀ ਜ਼ਿਆਦਾ ਕੋਸ਼ਿਸ਼ ਕਰ ਹਟਿਆ ਕਿ ਘੱਟੋ ਘੱਟ, ਜਿਵੇਂ ਮੈਂ ਆਪਣਾ ਕੰਮ ਕੀਤਾ ਹੋਇਆ ਕਿ ਆਪਣਾ ਮਿਸ਼ਨ ਬਣਾਇਆ ਹੋਇਆ ਕਿ ਪਾਕਿਸਤਾਨ ਦੀ ਜਿੰਨੀ ਸਿੱਖ ਹੈਰੀਟੇਜ ਬਿਲਡਿੰਗਸ ਹੈਗੀਆਂ ਇਹਨਾਂ ਨੂੰ ਪ੍ਰੋਪਰ ਸਾਇੰਟੀਫਿਕ ਤਰੀਕੇ ਨਾਲ ਕੈਟਾਲੌਗ ਕਰਾਂ। ਆਪਣੀ ਜਿਹੜੀ ਬੁੱਕਸ ਦੇ ਵੋਲੀਅਮ 'ਚ ਇੱਦਾਂ ਲਿਖਾਂ ਜਿਵੇਂ ਲੈਟੀਟਿਊਡ ਲੌਂਗੀਟਿਊਡ ਦੇ ਨਾਲ ਆਪਾਂ ਚੱਲ ਰਹੇ ਹਾਂ, ਤਾਂ ਕਿ ਜੇ ਫਿਊਚਰ 'ਚ ਕੋਈ ਰਿਸਰਚ ਕਰਨਾ ਚਾਹਵੇ ਉਹਦੇ ਕੋਲ ਕੋਈ ਇੱਕ ਬਕਾਇਦਾ ਨਿਸ਼ਾਨਦੇਹੀ ਕਰਕੇ ਇੱਕ ਤਰੀਕਾ ਹੋਵੇ ਕਿ ਇਸ ਜ਼ਿਲ੍ਹੇ ਵਿੱਚ ਇੱਦਾਂ ਇੱਦਾਂ ਅੱਗੇ ਵਧਣਾ। ਇਵੇਂ ਹੀ ਜਿਹੜੇ ਇਹ ਦਸਤਾਵੇਜ਼ ਪਏ ਨੇ ਉਹਨਾਂ ਦਾ ਇੱਕ ਬਕਾਇਦਾ ਕੈਟਾਲੌਗ ਚਾਹੀਦਾ, ਖਾਸ ਕਰਕੇ ਪਾਕਿਸਤਾਨ ਦੇ ਵਿੱਚੋਂ, ਜਿਹਦਾ ਕਿ ਹਾਲੇ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ। ਉਹਦਾ ਕਾਰਨ ਸਿਰਫ ਇਹੀ ਆ ਰਿਹਾ ਕਿ ਉੱਥੇ ਸਮਾਨ ਇੰਨਾ ਜ਼ਿਆਦਾ ਪਿਆ ਪਾਕਿਸਤਾਨ ਦੇ ਵਿੱਚ, ਉਹਦੀ ਜਿਹੜੀ ਐਕਸੈਸ ਹੈਗੀ ਆ ਉਹ ਇੰਨੀ ਔਖੀ ਹੈਗੀ ਆ ਕਿ ਉਹਦੇ ਵਿੱਚੋਂ ਕਿੰਨਾ ਮਟੀਰੀਅਲ ਸਾਡੇ ਕੰਮ ਦਾ ਹੈ ਜਾਂ ਕਿੰਨਾ ਨਹੀਂ ਹੈਗਾ, ਉਹ ਲੱਭਣ ਦੇ ਲਈ ਮੇਰੇ ਖਿਆਲ ਬਹੁਤ ਤੇਜ਼ੀ ਦੀ ਲੋੜ ਹੈ, ਬਹੁਤ ਸਪੀਡ ਦੀ ਲੋੜ ਹੈ। ਸੋ ਜੇ ਸਿੱਖ ਡਾਇਸਪੋਰਾ ਦੁਨੀਆ 'ਚ ਜਿੱਥੇ ਵੀ ਆਪਾਂ ਕਿਤੇ ਰਹਿੰਦੇ ਹਾਂ, ਜੇ ਆਪਾਂ ਗੁਰਦੁਆਰਾ ਸਾਹਿਬ ਬਣਾਉਣ ਦੇ ਲਈ ਇੰਨਾ ਜੈਨਰੋਸਿਟੀ ਆਪਾਂ ਦਿਖਾਉਂਦੇ ਹਾਂ, ਇੰਨਾ ਖੁੱਲ੍ਹਦਿਲੀ ਦਿਖਾਉਂਦੇ ਹਾਂ, ਜੇ ਆਪਾਂ ਥੋੜ੍ਹਾ ਜਿਹਾ ਜਿਹੜਾ ਲਿਟਰੇਚਰ ਆਪਣਾ ਪਿਆ ਪਾਕਿਸਤਾਨ ਦੇ ਵਿੱਚ, ਇੰਡੋ ਪਰਸ਼ੀਅਨ ਦੇ ਵਿੱਚ, ਉਹਦੇ ਵੱਲ ਧਿਆਨ ਦਈਏ ਕਿੱਥੇ ਕਿੱਥੇ ਪਿਆ, ਅਤੇ ਉਹਦੇ ਲਈ ਕੈਟਾਲੌਗਿੰਗ ਕਰਵਾਉਣੀ ਸ਼ੁਰੂ ਕਰੀਏ। ਪਾਕਿਸਤਾਨ ਬਹੁਤ ਲੋਕ ਜਾਂਦੇ ਨੇ, ਉੱਥੇ ਦੇ ਐਡਮਿਨਿਸਟ੍ਰੇਟਰਸ ਨੂੰ ਮਿਲ ਕੇ ਪਤਾ ਲੱਗਣ ਲੱਗੇ ਵੀ ਕਿਹੜੀ ਜਗ੍ਹਾ 'ਤੇ ਕਿਹੜੀ ਚੀਜ਼ ਪਈ ਹੈ ਔਰ ਉਹ ਕਿਹੜੇ ਸਾਲ 'ਚ ਲਿਖੀ ਗਈ, ਉਹ ਆਪਣੇ ਕਿੰਨੇ ਕੁ ਵੈਲਿਊ ਕੰਮ ਦੀ ਹੈਗੀ ਹੈ। ਪੂਰੇ ਪਾਕਿਸਤਾਨ ਦਾ ਜਿੰਨਾ ਡੇਟਾ ਲਿਟਰੇਚਰ, ਭਾਵੇਂ ਉਹ ਪ੍ਰਾਈਵੇਟ ਲਾਇਬ੍ਰੇਰੀਜ਼ 'ਚ ਪਿਆ, ਭਾਵੇਂ ਉਹ ਕਿਸੇ ਪ੍ਰਾਈਵੇਟ ਮਿਊਜ਼ੀਅਮ 'ਚ ਪਿਆ, ਭਾਵੇਂ ਸਰਕਾਰੀ ਲਾਇਬ੍ਰੇਰੀ 'ਚ ਪਿਆ, ਜਾਂ ਕਿਸੇ ਸਕੂਲ ਕਾਲਜ 'ਚ ਪਿਆ, ਉਹ ਸਾਰੇ ਦਾ ਇੱਕ ਡਾਟਾ ਤਾਂ ਹੋਵੇ ਨਾ ਕਿ ਇਸ ਜਗ੍ਹਾ 'ਤੇ ਇਸ ਸਾਲ ਦੀ ਲਿਖਤ ਸਿੱਖ ਇਤਿਹਾਸ, ਸਿੱਖ ਪੰਥ ਦੇ ਕੰਮ ਦੀ ਚੀਜ਼ ਹੈਗੀ ਹੈ। ਕਈ ਜਗ੍ਹਾ 'ਤੇ ਤਾਂ ਬੀੜ ਪਈਆਂ ਜਿਹੜੀਆਂ ਹੱਥ ਲਿਖਤ ਬੀੜਾਂ ਨੇ, ਉਹ ਮੈਂ ਖੁਦ ਦੇਖ ਕੇ ਆਇਆ। ਉਹ ਮਤਲਬ ਜਦੋਂ ਹੁਣ ਆਪਾਂ ਉਹਨਾਂ ਦੀ ਕੋਈ ਕੈਟਾਲੌਗ ਹੀ ਨਹੀਂ ਆਪਾਂ ਕੋਲ ਹੈਗਾ ਕਿ ਕਿੱਥੇ ਕਿਹੜੀ ਚੀਜ਼ ਪਈ ਹੈ। ਜਿਹੜੇ ਰਿਸਰਚਰ ਹੁਣ ਜਿਹੜੇ ਫੋਰਨ 'ਚ ਰਿਸਰਚਰ ਹੈਗੇ ਆ, ਇੰਨੀਆਂ ਸਿੱਖ ਚੇਅਰਸ ਬਣੀਆਂ ਹੋਈਆਂ, ਮੈਂ ਤਾਂ ਇਹੀ ਨਹੀਂ ਸਮਝ ਆ ਰਹੀ ਵੀ ਇਹ ਕਰ ਕੀ ਰਹੇ ਨੇ ਇੱਥੇ ਬੈਠੇ, ਕਿ ਮਤਲਬ ਇੰਨਾ ਕੁਛ ਉੱਥੇ ਕਰਨ ਵਾਲਾ ਪਿਆ ਆ। ਇਹਨਾਂ ਕੋਲ ਰਿਸੋਰਸਿਸ ਵੀ ਨੇ, ਇਹਨਾਂ ਕੋਲ ਪੈਸੇ ਵੀ ਨੇ, ਇਹਨਾਂ ਕੋਲ ਬਜਟ ਵੀ ਨੇ, ਇਹਨਾਂ ਕੋਲ ਮਤਲਬ ਜਦ ਤੱਕ ਤੁਸੀਂ ਫੀਲਡ 'ਚ ਨਹੀਂ ਜਾਂਦੇ, ਤੁਸੀਂ ਘਰ ਬੈਠ ਕੇ ਕੰਪਿਊਟਰ 'ਤੇ ਇਹ ਕੰਮ ਨਹੀਂ ਕਰ ਸਕਦੇ। ਜਿਹੜਾ ਤੁਸੀਂ ਇਹ ਡੇਟਾ ਲੈਣਾ ਹੈ, ਉਸ ਜਗ੍ਹਾ 'ਤੇ ਜਾਣਾ ਹੈ, ਉੱਥੇ ਜਾ ਕੇ ਤੁਹਾਨੂੰ ਫੀਲਿੰਗ ਲੈਣੀ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੈ। ਜਦੋਂ ਮੈਂ 5ਵੇਂ ਪਾਤਸ਼ਾਹੀ ਦਾ ਚੈਪਟਰ ਲਿਖ ਰਿਹਾ ਸੀ, ਉਹਦੇ ਵਿੱਚ ਜਹਾਂਗੀਰ ਦਾ ਜ਼ਿਕਰ ਲਾਹੌਰ ਦਾ ਸੀਗਾ, ਲਾਹੌਰ ਦੀ ਸਾਰੀ ਗੱਲਬਾਤ ਹੈਗੀ ਆ, ਪਰ ਮੈਂ ਜਾ ਕੇ ਜਹਾਂਗੀਰ ਦੀਆਂ ਹੋਰ ਜਗ੍ਹਾ ਜਿਹੜੀਆਂ ਇੰਡੀਆ 'ਚ ਹੈਗੀਆਂ ਉਹ ਵੀ ਵਿਜ਼ਿਟ ਕਰਕੇ ਆਇਆ, ਕਿਉਂਕਿ ਤੁਹਾਨੂੰ ਆਲੇ ਦੁਆਲੇ ਜਹਾਂਗੀਰ ਦੇ ਘੁੰਮਣਾ ਪੈਂਦਾ ਹੈ। ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿੰਨੀ ਵੀ ਦੁਨੀਆ ਭਰ 'ਚ ਸਿੱਖ ਰਿਸਰਚਰਸ ਹੈਗੇ ਨੇ, ਉਹ ਜ਼ਰੂਰ ਪਾਕਿਸਤਾਨ ਵਿਜ਼ਿਟ ਕਰਕੇ ਉਹ ਜਗ੍ਹਾ ਦੇ ਆਲੇ ਦੁਆਲੇ ਥੋੜ੍ਹੀ ਜਿਹੀ ਫੀਲਿੰਗ ਲੈ ਕੇ ਉੱਥੋਂ ਤੋਂ ਲੋਕਲ ਡਾਟਾ ਜਿਹੜਾ ਹੈਗਾ ਉਹਦੇ ਨਾਲ ਕੋਆਰਡੀਨੇਟ ਕਰਨ। ਔਰ ਇਹ ਬਹੁਤ ਟਾਈਮ ਸੈਂਸਿਟਿਵ ਮਾਮਲਾ ਹੈਗਾ, ਕਿਉਂਕਿ ਹੁਣ ਅੱਜ ਕੱਲ੍ਹ ਹਾਲਾਤ ਚੰਗੇ ਨੇ, ਪਾਕਿਸਤਾਨ ਇਸ ਵੇਲੇ ਅਲਾਓ ਕਰ ਰਿਹਾ। ਪਿਛਲੇ 2-3 ਸਾਲਾਂ ਤੋਂ ਪਾਲਿਸੀਜ਼ ਚੇਂਜ ਹੋਈਆਂ, ਕਰਤਾਰਪੁਰ ਦਾ ਲਾਂਘਾ ਖੁੱਲਿਆ, ਪੋਜ਼ਿਟਿਵ ਇਹ ਚੀਜ਼ਾਂ ਹੈਗੀਆਂ। ਪਰ ਜੇ ਮਿਨਿਸਟਰ ਇਸ ਵੇਲੇ ਕੰਮ ਦਾ ਆ ਸਿੱਖਾਂ ਦੇ ਲਈ ਆਪਾਂ ਕਹਿ ਸਕਦੇ ਹਾਂ, ਔਰ ਇਸ ਕਰਕੇ ਉੱਥੇ ਦੇ ਲੋਕਲ ਸਰਕਾਰੀ ਲੋਕ ਤੁਹਾਨੂੰ ਹੈਲਪ ਕਰਨਗੇ। ਕੱਲ੍ਹ ਨੂੰ 1 ਮਿੰਟ ਲੱਗਣਾ, ਉਹਨਾਂ ਦੀ ਪਾਲਿਸੀ ਚੇਂਜ ਹੋ ਗਈ, ਕਿਸੇ ਨੇ ਉੱਥੇ ਵੜਨ ਨਹੀਂ ਦੇਣਾ। ਹੁਣ ਇਸ ਵੇਲੇ ਤਾਂ ਮੌਕਾ ਹੈਗਾ, ਆਹ ਜਿਹੜਾ ਟਾਈਮ ਆ, ਜਿਹੜੇ ਇੰਟੈਲੈਕਚੁਅਲਸ ਆ, ਜਿਹੜੇ ਸਿੱਖ ਸਕਾਲਰਸ ਆ ਦੁਨੀਆ ਭਰ 'ਚ ਬੈਠੇ, ਉਹਨਾਂ ਨੂੰ ਤਾਂ ਕੱਲ੍ਹ ਨੂੰ ਸਵੇਰ ਨੂੰ ਫੋਨ ਖੜਕਾ ਕੇ ਉੱਥੇ ਲਾਇਬ੍ਰੇਰੀਜ਼ ਹਰੇਕ ਜਗ੍ਹਾ 'ਤੇ ਲੱਭਣਾ ਚਾਹੀਦਾ ਵੀ ਕਿਹੜੀ ਸਾਡੇ ਕੰਮ ਦੀ ਚੀਜ਼ ਕਿੱਥੇ ਪਈ ਆ, ਕਿਹੜੀ ਲੈਂਗੁਏਜ ਪਈ ਆ, ਉਹਨੂੰ ਡਿਜੀਟਲਾਈਜ਼ ਕਰਵਾਈਏ, ਉਹਨੂੰ ਆਰਕਾਈਵ ਕਰੀਏ, ਉਹਨੂੰ ਡਾਕੂਮੈਂਟ ਕਰਕੇ ਘੱਟੋ ਘੱਟ ਇੰਟਰਨੈਟ ਦੇ ਵਿੱਚ ਪਾ ਦਈਏ, ਤਾਂ ਕਿ ਫਿਊਚਰ ਰਿਸਰਚਰ ਜਿਹੜੇ ਹੈਗੇ ਉਹ 'ਤੇ ਕੰਮ ਕਰ ਸਕਣ। ਜੇ ਟਰਾਂਸਲੇਟ ਨਹੀਂ ਵੀ ਕਰ ਸਕਦੇ, ਘੱਟੋ ਘੱਟ ਉਹਨੂੰ ਡਿਜੀਟਲਾਈਜ਼ ਹੀ ਕਰਵਾ ਲਈਏ, ਉਹਨੂੰ ਪ੍ਰੋਪਰਲੀ ਕਹਿ ਲਓ ਭਈ ਉਹਨੂੰ ਆਰਕਾਈਵਸ ਦੇ ਵਿੱਚ, ਡਿਜੀਟਲ ਆਰਕਾਈਵਸ ਤੱਕ ਹੀ ਪਹੁੰਚਾ ਲਈਏ। ਇੰਨਾ ਹੀ ਮੇਰੇ ਖਿਆਲ 'ਚ ਕਾਫੀ ਹੋਏਗਾ ਆਪਣੀ ਜਨਰੇਸ਼ਨ ਦੇ ਲਈ। ਜੀ ਬਿਲਕੁਲ, ਇਹ ਲੰਮਾ ਚੌੜਾ ਕੰਮ ਹੁੰਦਾ। ਆਪਾਂ ਦੂਜਿਆਂ ਦੇ ਇਤਿਹਾਸ ਦੀਆਂ ਗੱਲਾਂ ਬੜੇ ਉਦਾਹਰਨਾਂ ਜਿਹੜੀਆਂ ਦੇ ਦਿੰਦੇ ਆ, ਉਹ ਦੇਖੋ ਜੀ ਉਹਨਾਂ ਨੇ 11ਵੀਂ ਸਦੀ ਦਾ ਜਿਹੜਾ ਉਹ ਵੀ ਸਾਂਭ ਕੇ ਰੱਖਿਆ ਹੈ, ਉਹਨਾਂ ਨੇ ਉਹ ਵੀ ਸਾਂਭ ਕੇ ਰੱਖਿਆ ਆ, ਉਹ ਬੜਾ ਸੋਹਣਾ ਉਹਨਾਂ ਨੇ ਬਚਾ ਕੇ ਰੱਖਿਆ ਆ। ਕਿੰਨੇ ਉਹਨਾਂ ਦੇ ਮਿਊਜ਼ੀਅਮ ਆ ਸਪੈਸ਼ਲ ਸਿਰਫ ਤੇ ਸਿਰਫ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ। ਅਤੇ ਆਪਾਂ ਕਿਤੇ ਨਾ ਕਿਤੇ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਤਾਂ ਤਾਬੜ ਤੋੜ ਸਿਰ ਦੇ ਨਾਲ ਸਿਰ ਜਿਹੜੇ ਉਹ ਮਾਰਨ ਦੇ ਵਿੱਚ ਤਾਂ ਅੱਗੇ ਆ ਜਾਂਦੇ ਆ, ਪਰ ਜਿੱਥੇ ਸਿਰ ਜੋੜ ਕੇ ਕੰਮ ਕਰਨ ਦੀ ਗੱਲ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਪਿੱਛੇ ਹਟ ਜਾਂਦੇ। ਆਈ ਥਿੰਕ ਸਮਾਂ ਡੁੱਲੇ ਬੇਰਾਂ ਦਾ ਜੇ ਵਿਗੜਿਆ ਨਹੀਂ ਕੁਛ, ਜਿੰਨਾ ਵੀ ਆਪਾਂ ਸਾਂਭ ਸਕਦੇ ਉਸ ਨੂੰ ਸਾਂਭੀਏ। ਸਿੱਖ ਕੌਮ ਦੇ ਉਹਨਾਂ ਨੇ ਹੱਕ ਦੀ ਲਿਖੀ ਆ, ਅਗੇਂਸਟ ਲਿਖੀ ਆ, ਜੋ ਵੀ ਲਿਖੀ ਉਸ ਨੂੰ ਸਾਰਿਆਂ ਨੂੰ ਜਿਹੜਾ ਉਹ ਡਿਜੀਟਲਾਈਜ਼ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਆ। ਅੱਜ ਦੇ ਯੁੱਗ ਦੇ ਵਿੱਚ ਘੱਟੋ ਘੱਟ ਇੰਨਾ ਕੰਮ ਜਿਹੜਾ ਆਪਾਂ ਤੇਜ਼ੀ ਦੇ ਨਾਲ ਜਿਹੜਾ ਉਹ ਕਰ ਸਕਦੇ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਉਹ ਕਰ ਲਈਏ, ਤਸਵੀਰਾਂ ਖਿੱਚ ਲਓ, ਸਕੈਨ ਕਰ ਲਓ, ਉਹ ਸਾਰਾ ਕੁਝ ਹੋ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਦਾ ਮਨ ਕਰਦਾ ਆ, ਕਿਉਂਕਿ ਪਤਾ ਨਹੀਂ ਹੁੰਦਾ ਕਿਹਦੇ ਮਨ ਦੇ ਵਿੱਚ ਕਦੋਂ ਅਜਿਹੀ ਜਿਹੜੀ ਕਹਿ ਲਓ ਵੀ ਆ ਜਾਣੀ ਆ ਵੀ ਹਾਂ ਵੀ ਆਪਾਂ ਇਸ ਦੇ ਉੱਤੇ ਕੁਛ ਨਾ ਕੁਛ ਕਰੀਏ। ਸੋ ਜੋ ਮੌਜੂਦ ਹੋਊਗਾ ਥਾਂ 'ਤੇ ਫੇਰ ਹੀ ਆ। ਆਈ ਥਿੰਕ ਅੱਧੀ ਦੁਨੀਆ ਨੂੰ ਡਾਕਟਰ ਪੰਨੂ ਇਹ ਬਹੁਤ ਭੁਲੇਖਾ ਆ ਵੀ ਸ਼ਾਇਦ ਸਾਰਾ ਕੁਛ ਇੰਟਰਨੈਟ 'ਤੇ ਪਿਆ ਆ।
ਇਹ ਬਹੁਤ ਵੱਡਾ ਆਈ ਥਿੰਕ ਦੁਨੀਆ ਨੂੰ ਜਿਹੜਾ ਉਹ ਭੁਲੇਖਾ ਹੈਗਾ ਆ ਵੀ ਸਾਰਾ ਕੁਝ ਆਪਾਂ ਨੂੰ ਇੰਟਰਨੈਟ ਤੇ ਝੱਟ ਜਿਹੜਾ ਉਹ ਲੱਭ ਸਕਦਾ। ਇਦਾਂ ਦੀ ਬਿਲਕੁਲ ਗੱਲ ਨਹੀਂ ਹੈ। ਜੇ ਇਦਾਂ ਹੁੰਦਾ ਤੇ ਡਾਕਟਰ ਪੰਨੂ ਹੁਣਾਂ ਨੂੰ ਕਿਤਾਬ ਲਿਖਣ 'ਚ 10 ਵਰੇ ਸ਼ਾਇਦ ਨਾ ਲੱਗਦੇ। ਬਿਲਕੁਲ ਜੀ, ਐਕਚੁਅਲੀ ਇੰਟਰਨੈਟ ਤੇ ਤਾਂ ਹਰੇਕ ਚੀਜ਼ ਦੀ ਬਹੁਤ ਥੋੜ੍ਹੀ ਜਾਣਕਾਰੀ ਹੈਗੀ ਆ, ਔਰ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਹੁਣ ਦੱਸ ਵੀ ਰਿਹਾ, ਇਹ ਚੀਜ਼ਾਂ ਇਹਨਾਂ ਵਿੱਚੋਂ ਕੋਈ ਵੀ ਸਾਡੀ ਕੌਮ ਦੀ ਇਹ ਤਰਾਸਦੀ ਹੈਗੀ ਹੈ, ਕੁਝ ਵੀ ਡਿਜੀਟਲਾਈਜ਼ ਹਾਲੇ ਹੋਇਆ ਹੀ ਨਹੀਂ ਹੈ। ਜਿੰਨੀਆਂ ਪੁਰਾਣੀਆਂ ਚੀਜ਼ਾਂ ਮੈਂ ਤੁਹਾਨੂੰ ਕੱਢ ਕੇ ਬੋਲ ਕੇ ਦੱਸੀਆਂ, ਕਿਤਾਬਾਂ ਦੇ ਖਰੜੇ ਇੰਨੇ ਪਏ ਆ, ਇੰਨਾ ਜ਼ਿਆਦਾ ਕੰਮ ਹੋਣ ਵਾਲਾ ਹੈ, ਜਿਨ੍ਹਾਂ ਦੀ ਟਰਾਂਸਲੇਸ਼ਨ, ਬਹੁਤ ਜ਼ਿਆਦਾ ਚੀਜ਼ਾਂ ਦੀ ਟਰਾਂਸਲੇਸ਼ਨ ਮੈਂ ਪਹਿਲੀ ਵਾਰੀ ਪੰਜਾਬੀ ਤੋਂ ਜਾਂ ਉਰਦੂ ਫਾਰਸੀ ਤੋਂ ਇੰਗਲਿਸ਼ ਦੇ ਵਿੱਚ ਕਰਕੇ ਲਿਖੀ ਹੈ, ਤਾਂ ਕਿ ਇੰਟਰਨੈਸ਼ਨਲ ਰਿਸਰਚਰਸ ਕੰਮ ਕਰ ਸਕਣ, ਜਿਹਦੇ ਲਈ ਮੈਨੂੰ ਬਹੁਤ ਜ਼ਿਆਦਾ ਭਾਸ਼ਾਵਾਂ ਦੇ ਮਾਹਰਾਂ ਨੂੰ ਜਿਹੜਾ ਸੀ ਆਪਣੇ ਨਾਲ ਫਰੀਲੈਂਸਰਸ ਨੂੰ ਯੂਟੀਲਾਈਜ਼ ਕਰਨਾ ਪਿਆ। ਔਰ ਉੱਥੇ ਮੈਂ ਹੈਰਾਨ ਹੁੰਦਾ ਕਿ ਮੈਂ ਤਾਂ ਆਪਣੇ ਕੰਮ ਦੀ ਥੋੜ੍ਹੀ ਇੰਨੀ ਚੀਜ਼ ਕੱਢ ਲਈ ਹੈ, ਪਰ ਇੰਨਾ ਜ਼ਿਆਦਾ ਡਾਟਾ ਪਿਆ, ਇੰਨਾ ਡਾਟਾ ਪਿਆ ਜਿਹੜਾ ਸਾਡੇ ਕੰਮ ਦਾ ਆ, ਜਿਹੜਾ ਕਿ ਜਦ ਤੱਕ ਟਰਾਂਸਲੇਟ ਨਹੀਂ ਹੋਊਗਾ। ਔਰ ਟਰਾਂਸਲੇਸ਼ਨ 'ਚ ਵੀ ਬਹੁਤ ਚੱਕਰ ਹੈਗਾ ਕਿ ਟਰਾਂਸਲੇਸ਼ਨ ਦੇ ਮੈਂ ਨੋਟ ਕਰਦਾ ਕਿ ਕਰਦੇ ਅਲੱਗ-ਅਲੱਗ ਜਿਹੜਾ ਹੈਗਾ ਉਹਦਾ ਮਤਲਬ ਪਤਾ ਚੇਂਜ ਹੋ ਜਾਂਦਾ, ਕਿਉਂਕਿ ਟਰਾਂਸਲੇਟਰ ਤੇ ਵੀ ਡਿਪੈਂਡ ਕਰਦਾ ਕਿ ਉਹਨੂੰ ਦੋਨਾਂ ਭਾਸ਼ਾਵਾਂ ਦੀ ਕਿੰਨੀ ਜ਼ਿਆਦਾ ਜਾਣਕਾਰੀ ਹੈਗੀ ਹੈ। ਔਰ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਭਾਵੇਂ ਇਹ ਲੱਗੇ ਕਿ ਸਿੱਖੀਜ਼ਮ ਦੇ ਵਿਰੁੱਧ ਕੋਈ ਗੱਲ ਲਿਖੀ ਹੋਈ ਆ, ਆਪਾਂ ਜਿਹਨੂੰ ਵਿਰੁੱਧ ਸਮਝਦੇ ਹਾਂ, ਹੋ ਸਕਦਾ 100 ਸਾਲਾਂ ਬਾਅਦ ਕੋਈ ਰਿਸਰਚ ਆਵੇ, ਲੱਗੇ ਵੀ ਨਹੀਂ ਇਹ ਟ੍ਰੈਡੀਸ਼ਨ ਤਾਂ ਠੀਕ ਸੀਗੀ। ਸੋ ਇਸ ਕਰਕੇ ਆਪਾਂ ਨੂੰ ਜੋ ਵੀ ਪੁਰਾਣੀ ਚੀਜ਼ਾਂ ਹੈਗੀਆਂ, ਭਾਵੇਂ ਉਹ ਸਹੀ ਨੇ ਗਲਤ ਨੇ, ਆਪਣਾ ਕੰਮ ਹੈ ਉਹਨਾਂ ਨੂੰ ਵਧੀਆ ਤਰੀਕੇ ਨਾਲ ਸੰਭਾਲ ਲਈਏ। ਈਵਨ ਕੋਈ ਆਰਟ ਵਰਕ, ਪਾਕਿਸਤਾਨ ਦੇ ਗੁਰਦੁਆਰਾ 'ਚ ਆਰਟ ਬਹੁਤ ਮਿਲਦੀ ਹੈ, ਉੱਥੇ ਚੀਜ਼ਾਂ ਬਣੀਆਂ ਹੋਈਆਂ, ਉਹਨਾਂ ਦੀ ਅੱਜ ਕੱਲ੍ਹ 3D ਚੀਜ਼ਾਂ ਬਣ ਜਾਂਦੀਆਂ, 3D ਬਿਲਡਿੰਗ ਬਣ ਜਾਂਦੀ ਹੈ। ਤੁਸੀਂ ਘਰ ਬੈਠਿਆਂ ਹੀ ਗੁਰਦੁਆਰਾ ਸਾਹਿਬ ਦੇ ਇੱਦਾਂ ਲੱਗੂਗਾ ਤੁਹਾਨੂੰ ਕਿ ਫਲਾਨੀ ਪੁਰਾਣੀ ਬਿਲਡਿੰਗ ਹੁਣ ਡਿੱਗਣ ਵਾਲੀ ਹੈ, ਪਰ ਉਹਦੀਆਂ ਕੰਧਾਂ ਇੱਦਾਂ ਫੀਲ ਹੋਣਗੀਆਂ ਕਿ ਅਸੀਂ ਉਹਦੇ ਵਿੱਚੋਂ ਵਿਚਰ ਰਹੇ ਹਾਂ। ਉਹਨਾਂ ਨੂੰ ਉੱਦਾਂ ਕਨਵਰਟ ਕਰ ਲਈਏ ਅਤੇ ਮੁੜ ਕੇ ਜੋ ਉਹਦੇ ਅੰਦਰ ਫੋਟੋਆਂ ਨੇ, ਜੋ ਵੀ ਹੈ ਉਹਦੇ ਉੱਤੇ ਰਿਸਰਚ ਹੈ, ਟੀਕਾ ਟਿੱਪਣੀਆਂ ਹੈ, ਕ੍ਰਿਟਿਸਿਜ਼ਮ ਹੈ, ਨੁਕਤਾਚੀਨੀ ਹੈ, ਉਹ ਆਉਣ ਵਾਲੇ ਸਮੇਂ ਤੱਕ ਫਿਊਚਰ ਜਨਰੇਸ਼ਨਸ ਕਰਦੀਆਂ ਰਹਿਣਗੀਆਂ ਔਰ ਉਹ ਸਟੱਡੀ ਕਰ ਸਕਦੇ ਆ। ਉਹ ਰਿਸਰਚ ਤਾਂ ਹੀ ਕਰਨਗੇ ਨਾ ਜੇ ਆਪਾਂ ਉਹਨੂੰ ਫਟਾਫਟ ਕਨਵਰਟ ਕਰ ਲਈਏ। ਜੇ ਉਹ ਬਿਲਡਿੰਗਾਂ ਢਹਿ ਗਈਆਂ, ਜਿਹੜੀਆਂ ਰੋਜ਼ ਢਹਿ ਰਹੀਆਂ, ਮੇਰੇ 10 ਸਾਲ ਦੇਖਦੇ ਕਿੰਨੀਆਂ ਬਿਲਡਿੰਗਾਂ ਡਿੱਗ ਪਈਆਂ, ਡਿੱਗਣ ਤੋਂ ਬਾਅਦ ਤਾਂ ਕਹਾਣੀ ਖਤਮ ਹੈ ਜੀ, ਠੀਕ ਹੈ ਨਾ। ਸੋ ਇਹ ਬਹੁਤ ਟਾਈਮ ਸੈਂਸਿਟਿਵ ਮਾਮਲਾ ਹੈਗਾ, ਇਸ ਕਰਕੇ ਮੈਂ ਹਰੇਕ ਚੈਪਟਰ ਦੇ ਵਿੱਚ ਉਸ ਚੀਜ਼ ਨੂੰ ਬਾਰ-ਬਾਰ ਜਿਹੜੀ ਹੈਗੀ ਹੈ, ਜਿਹਨਾਂ ਲੋਕਾਂ ਨੇ ਪਾਕਿਸਤਾਨ 'ਚ ਬਿਲਡਿੰਗਾਂ ਦਾ ਬਚਾਅ ਕੀਤਾ ਉਹਨਾਂ ਦਾ ਥੈਂਕ ਯੂ ਕੀਤਾ ਬਾਰ-ਬਾਰ, ਤਾਂ ਕਿ ਉਹਨਾਂ ਨੂੰ ਕੁਛ ਤਾਂ ਆਪਾਂ 70 ਸਾਲਾਂ ਬਾਅਦ ਟੋਕਨ ਆਫ ਐਪਰੀਸ਼ੀਏਸ਼ਨ ਦਈਏ ਵੀ ਜਿਹੜੇ ਸਕੂਲ ਕਾਲਜ ਦੇ ਪ੍ਰਿੰਸੀਪਲ ਸਿੱਖ ਖੰਡਾ ਹੋਇਆ, ਸਿੱਖ ਗੁਰਬਾਣੀ ਦੀਆਂ ਆਇਤਾਂ ਹੋਈਆਂ, ਗੁਰਬਾਣੀ ਦੀ ਸ਼ਲੋਕ ਹੋਏ, ਜਿਵੇਂ ਉਹਨਾਂ ਨੂੰ ਉਹ ਆਪਣੀਆਂ ਇਸਲਾਮਿਕ ਆਇਤਾਂ ਵਾਂਗੂ ਉਹ ਕਹਿ ਲਓ ਵੀ ਉਹਦੀ ਰਿਸਪੈਕਟ ਕਰਦੇ ਆ, ਉਹਨਾਂ ਲੋਕਾਂ ਨੂੰ ਆਪਣਾ ਵੀ ਫਰਜ਼ ਹੈ ਕਿ ਆਪਾਂ ਉਹਨਾਂ ਨੂੰ ਥੈਂਕ ਯੂ ਕਹੀਏ। ਇਸ ਕਰਕੇ ਉਹਨਾਂ ਨੂੰ ਮੈਂ ਕਾਫੀ ਜ਼ਿਆਦਾ ਪ੍ਰੋਮੀਨੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿਤਾਬ ਦੇ ਵਿੱਚ। ਇਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਵੀ ਇਹ ਕਿਤਾਬ ਸਿੱਖ ਇਤਿਹਾਸ ਦੀ ਨਾਰਮਲ ਕਿਤਾਬ ਨਾਲੋਂ ਥੋੜ੍ਹੀ ਜਿਹੀ ਅਲੱਗ ਤਰੀਕੇ ਨਾਲ ਲਿਖੀ ਗਈ ਹੈ, ਕਿਉਂਕਿ ਇਹਦਾ ਆਡੀਅנס ਮੈਂ ਇੰਟਰਨੈਸ਼ਨਲ ਲੋਕਾਂ ਦੇ ਲਈ ਜਾਂ ਪਾਕਿਸਤਾਨ 'ਚ ਰਹਿਣ ਵਾਲੇ ਰਿਸਰਚਰਸ ਜਾਂ ਸਟੂਡੈਂਟਸ ਦੇ ਲਈ ਬਣਾਇਆ, ਤਾਂ ਕਿ ਉਹ ਇਹ ਕਿਤਾਬ ਨੂੰ ਪੜ੍ਹ ਕੇ ਉਹਨਾਂ ਨੂੰ ਇਹ ਲੱਗੇ ਕਿ ਹਾਂ ਇਹ ਹੈਰੀਟੇਜ ਇਕੱਲੇ ਸਿੱਖਾਂ ਦੀ ਨਹੀਂ ਹੈਗੀ, ਤਾਂ ਦੁਨੀਆ ਭਰ ਨੂੰ ਮਨੁੱਖਤਾ ਦਾ ਸਬਕ ਦਿੰਦੀ ਹੈ। ਮਤਲਬ ਇਹ ਤਾਂ ਹਰੇਕ ਨੂੰ ਇੱਕ ਦੂਜੇ ਨਾਲ ਜੋੜਨ ਦਾ ਜਿਹੜਾ ਹੈਗਾ ਉਹ ਮੈਸੇਜ ਸਿੱਖ ਧਰਮ ਵੱਲੋਂ ਸੁਨੇਹਾ ਦਿੱਤਾ ਜਾ ਰਿਹਾ। ਇਸ ਤਰੀਕੇ ਦੇ ਨਾਲ ਇਹ ਜਿਹੜੀ ਕਿਤਾਬ ਲਿਖੀ ਗਈ ਹੈ, ਔਰ ਤੁਹਾਡੀ ਹੈਲਪ ਦੀ ਇਹ ਲੋੜ ਹੈ ਕਿ ਇਹਨੂੰ ਪੜ੍ਹੋ, ਕਿਤਾਬ ਨੂੰ ਖਰੀਦੋ, ਹੋਰਾਂ ਨੂੰ ਵੀ ਦੱਸੋ, ਔਰ ਇਹਨੂੰ ਯੂਨੀਵਰਸਿਟੀ ਲਾਇਬ੍ਰੇਰੀ ਤੱਕ ਵੀ ਪਹੁੰਚਾਓ, ਕਿਉਂਕਿ ਜੇ ਤੁਸੀਂ ਇਹਨੂੰ ਇੱਕ ਵਾਰੀ ਲਾਇਬ੍ਰੇਰੀ 'ਚ ਰੱਖ ਦਿੰਦੇ ਹੋ, ਜੇ ਤੁਸੀਂ ਆਪਣੇ ਬੱਚੇ ਨੂੰ ਕਹੋਗੇ, ਤੁਹਾਡੇ ਬੱਚੇ ਸਕੂਲ ਕਾਲਜ ਜਾਂਦੇ ਨੇ, ਉਹ ਆਪਣੇ ਈਮੇਲ ਦੇ ਦੁਆਰਾ ਹੀ ਘਰ ਬੈਠਿਆਂ ਹੀ, ਹੁਣ ਇਸ ਵੇਲੇ ਜੋ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, 1 ਮਿੰਟ ਦਾ ਕੰਮ ਹੈ, ਉਹ ਆਪਣੇ ਲਾਇਬ੍ਰੇਰੀਅਨ ਨੂੰ ਰਿਕੁਐਸਟ ਕਰ ਸਕਦੇ ਕਿ ਆਹ ਕਿਤਾਬ ਚਾਹੀਦੀ ਹੈ। ਉਸ ਤੋਂ ਬਾਅਦ ਲਾਇਬ੍ਰੇਰੀਅਨ 'ਤੇ ਡਿਪੈਂਡ ਕਰਦਾ ਉਹ ਲਏਗਾ ਕਿ ਨਹੀਂ ਲਏਗਾ, ਪਰ ਜਦੋਂ ਜ਼ਿਆਦਾ ਲੋਕੀ ਰਿਕੁਐਸਟ ਉਹਨਾਂ ਕੋਲ ਜਾਏਗੀ ਤਾਂ ਆਫ ਕੋਰਸ ਉਹ ਬਾਏ ਕਰ ਲੈਣਗੇ। ਸੋ ਜੇ ਤੁਸੀਂ ਲਾਇਬ੍ਰੇਰੀ ਨਹੀਂ ਵੀ ਜਾਂਦੇ, ਖੁਦ ਪਬਲਿਕ ਲਾਇਬ੍ਰੇਰੀ ਨਹੀਂ ਵੀ ਜਾਂਦੇ, ਬੱਚਿਆਂ ਕੋਲ ਹਰ ਕੋਲ ਸਕੂਲ ਕਾਲਜ ਦੀ ਲਾਇਬ੍ਰੇਰੀ ਦਾ ਅਕਾਊਂਟ ਹੈਗਾ ਆ, ਉਹ ਵੀ ਆਪਣੀ ਲਾਇਬ੍ਰੇਰੀ ਨੂੰ ਜਿਹੜੀ ਹੈਗੀ ਕਿਤਾਬ ਦੀ ਰਿਕੁਐਸਟ ਕਰ ਸਕਦੇ ਹੋ। ਸੋ ਤੁਸੀਂ ਪਲੀਜ਼ ਇਹ ਜਦੋਂ ਪ੍ਰੋਗਰਾਮ ਸੁਣਦੇ ਹੋ ਸਾਡੇ, ਇਸ ਮਿਹਨਤ ਨੂੰ ਥੋੜ੍ਹਾ ਜਿਹਾ ਅੱਗੇ ਲਿਜਾਣ ਵਿੱਚ ਸਾਡੀ ਹੈਲਪ ਕਰੋ, ਤਾਂ ਕਿ ਜਿਹੜੇ ਇੰਟਰਨੈਸ਼ਨਲ ਲੋਕੀ ਜਿਹੜੇ ਸਿੱਖ ਧਰਮ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾਲੀ ਬੈਠੇ ਨੇ, ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਦਰੁਸਤ ਕਰ ਸਕੀਏ। ਜੀ ਜੀ ਬਿਲਕੁਲ, ਬੜੀਆਂ ਅਹਿਮ ਚਰਚਾ, ਬੜੀ ਅਹਿਮ ਵਿਚਾਰ ਜਿਹੜੇ ਆ ਡਾਕਟਰ ਦਲਵੀਰ ਪੰਨੂ ਹੁਣਾਂ ਨੇ ਆਪਣੇ ਨਾਲ ਸਾਂਝੇ ਕੀਤੇ। ਸੋ ਇਹ ਜਿਹੜਾ ਚੈਪਟਰ ਆ ਉਹ ਵੀ ਅੱਜ ਦਾ ਆਪਣੀ ਇਸ ਗੱਲਬਾਤ ਦੇ ਨਾਲ ਇੱਥੇ ਹੀ ਜਿਹੜਾ ਉਹ ਸਮਾਪਤ ਹੁੰਦਾ ਆ। ਗੁਰਦੁਆਰਾ ਪੱਟੀ ਸਾਹਿਬ ਤੀਸਰਾ ਚੈਪਟਰ ਜਿਹੜਾ ਆ ਉਹ ਆਪਾਂ ਸਮਾਪਤ ਕੀਤਾ ਆ, ਜਿਹੜੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਉਸ ਦੇ ਵਿੱਚੋਂ। ਸੋ ਅਗਲੇ ਵਾਰ ਫਿਰ ਇੱਕ ਨਵੇਂ ਚੈਪਟਰ ਦੇ ਨਾਲ, ਨਵੀਂ ਚਰਚਾ ਦੇ ਨਾਲ ਜਿਹੜਾ ਉਹ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹੋਵਾਂਗੇ। ਡਾਕਟਰ ਪੰਨੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਪ੍ਰੋਗਰਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਦੀ ਕਿਤਾਬ ਦੇ ਨਾਮ ਦਾ ਸਿੱਖ ਵਿਰਾਸਤ ਪ੍ਰੋਗਰਾਮ ਜਿਹੜਾ ਹੁਣ ਇੱਥੇ ਸਮਾਪਤ ਹੈ। ਮਿਲਾਂਗੇ ਅਗਲੇ ਹਫਤੇ ਫਿਰ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਜਿਹੜੀਆਂ ਜਾਣਕਾਰੀਆਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।